सज्जनों ते मित्रों अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਖੇਲ ਦੇ ਮੈਦਾਨ ਵਿੱਚ ਸਿਰਫ ਖਿਲਾੜੀ ਹੀ ਮੁਲਕ ਦੀ ਪਹਿਚਾਨ ਨਹੀਂ ਹੁੰਦੇ, ਬਲਕਿ ਉਹ ਲੋਕ ਵੀ ਹੁੰਦੇ ਨੇ ਜਿਹੜੇ ਆਪਣੇ ਜਜ਼ਬੇ, ਮੁਹੱਬਤ ਤੇ ਖਲੂਸ ਨਾਲ ਸਬਜ਼ ਹਲਾਲੀ ਪਰਚਮ ਦੀ ਸ਼ਾਨ ਵਧਾਉਂਦੇ ਨੇ, ਜਿਨ੍ਹਾਂ ਦੀ ਮੌਜੂਦਗੀ ਨਾਲ ਸਟੇਡੀਅਮ ਜ਼ਿੰਦਾ, ਜਿਨ੍ਹਾਂ ਦੀ ਆਵਾਜ਼ ਨਾਲ ਹੌਸਲੇ ਬੁਲੰਦ ਤੇ ਜਿਨ੍ਹਾਂ ਦੀ ਮੁਸਕਰਾਹਟ ਨਾਲ ਕੌਮ ਦੇ ਚਿਹਰੇ ਰੋਸ਼ਨ ਹੋ ਜਾਂਦੇ ਨੇ। ਸਾਡੇ ਅੱਜ ਦੇ ਪ੍ਰਾਹੁਣੇ ਇੱਕ ਐਸੀ ਸ਼ਖਸੀਅਤ ਨੇ ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਪਾਕਿਸਤਾਨੀ ਕ੍ਰਿਕਟ ਦੀ ਪਹਿਚਾਨ ਬਣੇ ਹੋਏ ਨੇ। ਉਹ ਪਾਕਿਸਤਾਨ ਦੀ ਕ੍ਰਿਕਟ ਦੇ ਬਹੁਤ ਵੱਡੇ دیਵਾਨੇ ਤੇ ਜਜ਼ਬੇ ਦੀ ਜਿਉਂਦੀ ਜਾਗਦੀ ਮਿਸਾਲ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਚੌਧਰੀ ਅਬਦੁਲ ਜਲੀਲ ਅਲ ਮਾਰੂਫ ਚਾਚਾ ਕ੍ਰਿਕਟ ਦੇ ਨਾਲ। ਚਾਚਾ ਕ੍ਰਿਕਟ ਨੇ ਸਾਨੂੰ ਜੀ ਆਇਆਂ ਨੂੰ ਆਖਿਆ। अस्सलामुअलैकुम, ਤੁਹਾਨੂੰ ਪ੍ਰਾਹੁਣਿਆਂ 'ਚ ਖੁਸ਼ ਆਮਦੇਦ ਕਹਿੰਦੇ ਆ। ਮਿਹਰਬਾਨੀ ਜਨਾਬ ਤੁਹਾਡੇ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਅਹਿਲੇ ਵਤਨ ਖੁਸ਼ ਰਹਿਣ। ਆਮੀਨ। ਚਾਚਾ ਜੀ, ਚੌਧਰੀ ਅਬਦੁਲ ਜਲੀਲ ਜੀ ਜੀ ਉਰਫ ਜ਼ਿਲ੍ਹਾ ਜੀ ਜੀ ਤੇ ਉਥੋਂ ਚਾਚਾ ਕ੍ਰਿਕਟ, ਇਹ ਸਫ਼ਰ ਜਿਹੜਾ ਹੈ ਇਹਦੇ ਬਾਰੇ 'ਚ ਸਾਨੂੰ ਕੁਝ ਦੱਸੋ। ਸਫ਼ਰ ਕਿ ਜਿਸ ਤਰ੍ਹਾਂ ਹੁਣ ਇਜਾਜ਼ ਅਹਿਮਦ ਜਿਹੜਾ ਸਿਆਲਕੋਟ ਦਾ ਪਲੇਅਰ ਹੈ, ਉਹਦਾ ਨਿੱਕ ਨਾਮ ਜਿਹੜਾ ਹੈ ਉਹ ਮਨ ਹੈ, ਜਿਹੜਾ ਪਾਕਿਸਤਾਨ ਦਾ ਬੜਾ ਮਸ਼ਹੂਰ ਪਲੇਅਰ ਮੁਹੰਮਦ ਯੂਸਫ ਹੈ, ਉਹਦਾ ਕਾਕਾ ਹੈ। ਤੇ ਇਸ ਤਰ੍ਹਾਂ ਮੈਂ ਕਿ ਅਬਦੁਲ ਜਲੀਲ ਮੇਰਾ ਨਾਂ ਸੀ ਤੇ ਸਿਆਲਕੋਟ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਫੈਮਿਲੀ ਨਾਲ ਮੇਰਾ ਤਲਕ ਸੀ, तो फिर मैं चौधरियां ਦਾ ਜ਼ਿਲ੍ਹਾ ਮਸ਼ਹੂਰ ਹੋ ਗਿਆ ਹੈ। ਜ਼ਿਲ੍ਹਾ ਨਾਂ ਤੁਹਾਡਾ ਨਿਕਨੇਮ ਰੱਖਿਆ ਗਿਆ। ਨਿਕਨੇਮ ਜਿਹੜਾ ਨਾ ਐਲੇ ਮੱਲਾ ਜਿਹੜੇ ਨਾ ਜ਼ਿਲ੍ਹਾ ਕਰਕੇ ਬੁਲਾਉਂਦੇ ਸਨ। ਜੀ ਜੀ ਸਹੀ। ਤੇ ਉੱਥੋਂ ਫਿਰ ਇਹ ਚਾਚਾ ਕ੍ਰਿਕਟ ਕਿਸ ਤਰ੍ਹਾਂ ਤੁਹਾਡਾ ਨਾਂ ਪੈ ਗਿਆ? ਮੈਂ ਅਜਮਲ ਸਾਹਿਬ ਉਹ ਜਿਹੜਾ ਨਾ ਫਲੈਗਮੈਨ ਆ, ਚੇਅਰ ਲੀਡਰ ਆ, ਜਿਨੇ ਕ੍ਰਿਕਟ ਸਿਆਲਕੋਟ 'ਚ ਆਪਣੀ ਫੈਮਿਲੀ ਗਰਾਊਂਡ 'ਤੇ ਖੇਲਿਆ ਹੈ। ਅੱਛਾ। ਮਤਲਬ ਕਿ ਮੈਂ ਆਪਣੀ ਗਰਾਊਂਡ ਨਹੀਂ ਕਹਿੰਦਾ, ਸਾਡੀ ਫੈਮਿਲੀ ਦੀ ਨਾ ਮਰੇ ਕਾਲਜ ਦੇ ਬਿਲਕੁਲ ਆਪੋਜ਼ਿਟ ਸਾਈਡ ਨਾ ਸਾਡਾ ਕਦੀ ਜ਼ਮਾਨੇ ਖੂਹ ਸੀ, ਖੂਹ ਬੰਦ ਹੋਇਆ, ਫਿਰ ਅਸੀਂ ਉੱਥੇ ਗਰਾਊਂਡ ਬਣਾ ਲਈ। ਔਰ ਪਾਕਿਸਤਾਨ 'ਚ ਪਹਿਲੀ ਸੀਮੈਂਟ ਵਿਕਟ ਜਿਹੜੀ ਹੈ ਨਾ ਉਹ ਮੈਂ ਬਣਾਈ 69 'ਚ। ਅੱਛਾ। ਹਾਂਜੀ ਹਾਂਜੀ। ਤੇ ਉਹ ਕ੍ਰਿਕਟ ਦਾ ਸ਼ੌਕ ਤੇ ਆਇਆ ਸੀ, ਜਾਂ ਮੇਰੇ ਵੱਡੇ ਭਾਈ ਅੱਲਾਹ ਨੇ ਮਫਰਕ ਕਰੇ, ਉਹ ਪਾਕਿਸਤਾਨ ਦੇ ਮਸ਼ਹੂਰ ਕਬੱਡੀ ਦੇ ਪਲੇਅਰ ਰਹੇ ਨੇ, ਚੌਧਰੀ ਰਫੀਕ ਗੁੱਟ। ਅੱਛਾ। ਪਾਉਂਦੇ ਤੇ ਉਹ ਕੌਡੀ ਸਨ, ਲੇਕਿਨ ਜਦੋਂ ਫਿਰ ਸਖਤ ਮੁਕਾਬਲਾ ਹੋ ਜਾਂਦਾ ਦੂਜੀ ਟੀਮ ਦੇ ਕਰਕੇ, ਤੇ ਫਿਰ ਮੇਰਾ ਭਰਾ ਜਿਹੜਾ ਹੈ ਨਾ ਦੂਜੇ ਗੁੱਟ ਫੜਦੇ, ਜਿੰਨਾ ਮੇਰੇ ਭਰਾ ਨੇ ਗੁੱਟ ਫੜਿਆ ਨਾ ਉਹ ਫਿਰ ਨਹੀਂ ਕਿਸੇ ਪਲੇਅਰ ਨੇ ਚਲਾਇਆ ਨਹੀਂ, ਤੇ ਉਹ ਫਿਰ ਇਹਦੇ ਜਿਹੜਾ ਉਹ ਇਸ ਮਾਰਿਆ। ਤੇ ਉਹ ਸਿਆਲਕੋਟ ਕਿਉਂਕਿ ਖੇਲਾਂ ਦਾ ਸ਼ਹਿਰ ਹੈ ਤੇ ਅੱਲਾ ਦੀ ਰਹਿਮਤ ਸੀ ਤੇ ਉਹ ਇਸੇ ਬਹਾਨੇ ਦੇ ਨਾਲ ਫਿਰ ਕ੍ਰਿਕਟ ਖੇਡਦਿਆਂ ਮੈਂ ਘਰੋਂ ਨਿਕਲਿਆ ਜਿਹੜਾ ਨਾ ਕਿ ਚਲੋ ਜਨਾਬ ਜਿਹੜਾ ਨਾ ਚੱਲਦੇ ਆ ਡਨਮਾਰਕ, ਨਾਰਵੇ। 73 'ਚ ਤੁਸੀਂ ਪਹਿਲੀ ਸੀਮੈਂਟ ਦੀ ਵਿਕਟ ਬਣਾਈ। ਜੀ ਜੀ 1969 ਦੇ ਵਿੱਚ। ਜੀ ਜੀ। ਤੇ ਉੱਤੇ ਆਪ ਵੀ ਕ੍ਰਿਕਟ ਖੇਡਦੇ ਰਹੇ? ਜੀ ਜੀ। ਮੈਂ ਹੀ ਐਸਾ ਚੇਅਰ ਲੀਡਰ ਆ ਝੰਡੇ ਵਾਲਿਆਂ ਚੋਂ ਜਿਹੜਾ ਇਹ ਕ੍ਰਿਕਟ ਖੇਲੀ ਵੀ ਹੈ ਔਰ A to Z ਸਮਝਣਾ। ਜਦੋਂ ਮੀਆਂਦਾਰ ਨੇ ਛਿੱਕਾ ਮਾਰਿਆ ਨਾ ਤੇ ਉਦੋਂ ਮੈਂ ਮੌਜੂਦ ਸਾਂ ਸ਼ਾਰਜਾ ਗਰਾਊਂਡ 'ਚ। ਔਰ ਚਿਤਨ ਸ਼ਰਮਾ ਨੂੰ ਛਿੱਕਾ ਵੱਜਾ ਤੇ ਮੀਆਂਦਾਰ ਨੇ ਮਾਰਿਆ। ਇਸ ਤਰ੍ਹਾਂ ਆਮ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ ਬਈ ਜਿਹੜਾ ਨਾ ਮੀਆਂਦਾਰ ਨੇ ਛਿੱਕਾ ਚਿਤਨ ਸ਼ਰਮਾ ਨੂੰ ਮਾਰਿਆ, ਲੇਕਿਨ ਮੈਨੂੰ ਇਹ ਵੀ ਪਤਾ ਹੈ ਕਿ ਵੀ ਜਿੱਧਰ ਛਿੱਕਾ ਗਿਆ ਉਹ ਹਾਂਜੀ ਡੀ ਮਿਡ ਵਿਕਟ ਤੇ ਸੜਕ ਹਾਲ ਸ਼ਾਰਜੇ, ਉਧਰ ਜਿਹੜਾ ਫੀਲਡਰ ਸੀ ਉਹਦਾ ਨਾਮ ਮਨਿੰਦਰ ਸਿੰਘ ਸੀ। ਅੱਛਾ। ਹਾਂਜੀ। ਇਹਦਾ ਮਤਲਬ ਹੈ ਕਿ ਤੁਸੀਂ ਤੇ ਪੂਰੀ ਇੱਕ ਐਨਸਾਈਕਲੋਪੀਡੀਆ ਹੋ। ਅੱਲਾ ਦੀਆਂ ਰਹਿਮਤਾਂ ਰਹੀਆਂ ਨੇ ਬੜੀਆਂ, ਲੇਕਿਨ ਮੈਂ ਸ਼ਰਾਰਤੀ ਬਹੁਤ ਹੁੰਦਾ ਸਾਂ। ਅੱਛਾ। ਬਚਪਨ ਜਿਹੜਾ ਨਾ ਮਸ਼ਹੂਰੀ ਮੇਰੇ ਕਿਸਮਤ 'ਚ ਲਿਖੀ ਨਹੀਂ ਸੀ। ਮੈਂ ਜਿਹੜਾ ਨਾ ਦੂਜੀਆਂ 'ਚ ਕੌਮ ਮੇਰੇ ਕੋਲ ਪੁੱਛਦੇ ਨੇ ਨਾ, ਇੰਡੀਆ ਵਾਲੇ ਨੇ ਵੀ ਪੁੱਛਿਆ ਜਾਂ ਇੰਗਲੈਂਡ ਵਾਲੇ ਵੀ ਕਿ ਚਾਚਾ ਤੁਹਾਡੀ ਜਿਹੜੀ ਹੈ ਨਾ ਉਹ ਐਜੂਕੇਸ਼ਨ ਕਿੰਨੀ ਹੈ, ਤੇ ਮੈਂ ਕਹਿੰਦਾ ਜੀ ਮੇਰੀ ਐਜੂਕੇਸ਼ਨ ਹੈ 13 ਸਾਲ। ਉਹ ਕਹਿੰਦੇ ਨੇ ਜੀ ਇਹ ਕਿਹੜੀ ਡਿਗਰੀ ਹੈ ਜੀ। ਮੈਂ ਕਿਹਾ ਜਨਾਬ ਮੈਂ 3 ਵਾਰੀ ਫੇਲ ਹੋਇਆ ਨਾ, ਉਹ ਵੀ ਫੀਸਾਂ ਦੇ ਪਾਣੀਆਂ ਨੇ ਨਾ ਵਿੱਚ ਹੈ ਜੀ। ਤੇ ਬਸ ਇੱਕ ਜਿਹੜਾ ਮੇਰਾ ਮਿਸ਼ਨ ਹੈ ਨਾ ਜਿਹੜਾ ਉਹਦਾ ਹਿੱਸਾ ਹੈ। ਮੇਰਾ ਮਿਸ਼ਨ ਕੀ ਹੈ? ਇੱਕ ਅੱਛਾ ਸ਼ਹਿਰੀ ਇਨਸਾਨ, ਇੱਕ ਅੱਛਾ ਪਾਕਿस्तानी और अलहमदिल्ला एक अच्छा मुसलमान बन के
ਜਿਹੜਾ ਨਾ ਮੁਲਕ ਦਾ ਨਾਂ ਰੋਸ਼ਨ ਕਰਨਾ ਤੇ ਗਰੀਬ ਮਸਕੀਨ ਲੋਕਾਂ ਦੀ ਮਦਦ ਕਰਨਾ, ਤੇ ਉਹਦੇ 'ਚ ਮੈਂ ਬੜਾ ਕਾਮਯਾਬ ਹਾਂ ਰੱਬ ਦੀ ਰਹਿਮਤ ਦੇ ਨਾਲ ਹੈ ਜੀ। ਔਰ ਇਹ ਮੈਨੂੰ ਅੱਲਾ ਨੇ ਜੋ ਵੀ ਇੱਜ਼ਤ ਦਿੱਤੀ ਦੀ ਹੈ, ਮੈਂ ਬੜੇ ਫਖਰ ਨਾਲ ਕਹਿਣਾ ਕਿ ਇਹ ਬੜੀ ਗੁੰਬਦ ਖਜ਼ਰਾ ਦੀ ਨਿਸਬਤ ਨਾਲ ਸਬਜ਼ ਰੰਗ ਔਰ ਪਾਕਿਸਤਾਨ ਦਾ ਜਿਹੜਾ ਮੈਂ ਪਰਚਮ ਹਰ ਵੇਲੇ ਗਲੇ 'ਚ ਪਾਇਆ ਹੈ ਔਰ ਜਾਨ ਸੇ ਪਿਆਰਾ ਲਿਖਿਆ ਹੈ। ਨਹੀਂ ਤੇ ਮੈਂ 19 ਚੱਕਰ ਜਿਹੜਾ ਹੈ ਨਾ ਇਹ ਮੈਂ ਇੰਗਲੈਂਡ ਦੇ ਲਾ ਚੁੱਕਾ ਮਾਸ਼ਾਅੱਲਾ। ਤੇ 4 ਸਾਲਾਂ ਦੇ ਵਿੱਚ ਹੁਣੇ ਮੇਰਾ 5 ਸਾਲ ਦਾ ਵੀਜ਼ਾ ਲੱਗਾ ਹੈ ਅਮਰੀਕਾ ਦਾ, ਤੇ 4 ਸਾਲਾਂ 'ਚ ਮੈਨੂੰ ਪਾਕਿਸਤਾਨੀਆਂ ਨੇ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਮੈਂ 5 ਚੱਕਰ ਅਮਰੀਕਾ ਦੇ ਵੀ ਲਾ ਚੁੱਕਾ। ਜਿਸਲੇ ਤੁਸੀਂ ਇਬਤਦਾਈ ਲੈਵਲ ਤੇ ਕ੍ਰਿਕਟ ਖੇਲਦੇ ਸੋ, ਫਿਰ ਤੁਸੀਂ ਤੁਹਾਡੇ ਜ਼ਿਹਨ 'ਚ ਕੀ ਇਹ ਖਿਆਲ ਕਿਸ ਤਰ੍ਹਾਂ ਆਇਆ ਕਿ ਵੀ ਮੈਂ ਇਹ ਲਿਬਾਸ ਇਹ ਵਾਲਾ ਪਾ ਲਵਾਂ ਤੇ ਫਿਰ ਮੈਂ ਗਰਾਊਂਡ 'ਚ ਚਲਾ ਜਾਵਾਂ, ਫੈਨ ਦੇ ਤੌਰ ਤੇ ਮੈਂ ਜਾ ਕੇ ਸਪੋਰਟ ਕਰਾਂ ਟੀਮ ਨੂੰ? ਮੈਂ ਜਿਹੜਾ ਨਾ ਪਹਿਲਾ ਮੈਚ ਵੀ ਸ਼ਾਇਦ ਜਿਹੜਾ ਨਾ ਜਿਹੜਾ ਦੇਖਿਆ ਸਿਆਲਕੋਟੋਂ ਲਾਹੌਰ ਆ ਕੇ ਨਾ ਆਪਣੇ ਕਜ਼ਾਫੀ ਸਟੇਡੀਅਮ ਦੇ ਵਿੱਚ, ਉਦੋਂ ਡਬਲ ਟੈਕਰ ਬੱਸਾਂ ਚੱਲਦੀਆਂ ਸਨ ਹਾਂਜੀ, ਔਰ ਉਹ ਮੈਂ ਦੇਖਿਆ ਉਹਦਾ ਪਹਿਲਾ ਮੈਚ ਸੀ, ਉਹ ਇੰਗਲੈਂਡ ਔਰ ਪਾਕਿਸਤਾਨ ਦਾ ਮੈਚ ਸੀ। ਕਿਹੜੇ ਸਾਲ ਵੇਖਿਆ ਜੀ? ਉਹ ਵੀ 69 'ਚ ਹੀ ਮੇਰਾ ਦੇਖਿਆ ਹਾਂਜੀ। ਤੇ ਉਹ ਫਿਰ ਕੋਲਨ ਕੌਡਰੇ ਜਿਹੜਾ ਨਾ ਇੰਗਲੈਂਡ ਦਾ ਕੈਪਟਨ ਸੀ, ਤੇ ਸਾਡਾ ਉਸ ਵੇਲੇ ਕੈਪਟਨ ਸਨ ਸਈਦ ਅਹਿਮਦ, ਅੱਲਾ ਨੂੰ ਪਿਆਰੇ ਉਹਨਾਂ ਨੇ ਮਫਰਕ ਕਰਿਆ ਜੀ, ਜਿਨ੍ਹਾਂ ਦਾ ਛੋਟਾ ਭਰਾ ਯੂਨਸ ਵੀ ਪਾਕਿਸਤਾਨ ਨਾਲੋਂ ਕ੍ਰਿਕਟ ਖੇਲਿਆ ਦਾ। ਔਰ ਦੂਸਰੇ ਵੀ ਝੰਡੇ ਵਾਲੇ ਆਏ ਨੇ, ਉਹਨਾਂ ਦੀ ਆਪਣੀ ਜਿਹੜੀ ਹੈ ਨਾ ਕੰਮ ਕਰ ਰਹੇ ਨੇ, ਲੇਕਿਨ ਇਹ ਹੈ ਕਿ ਜਿਸ ਤਰ੍ਹਾਂ ਮੈਂ A to Z ਕ੍ਰਿਕਟ ਸਮਝਣਾ, ਪਾਕਿਸਤਾਨ ਝੰਡੇ ਵਾਲਿਆਂ 'ਚ ਕੋਈ ਨਹੀਂ ਸਮਝਦਾ। ਠੀਕ ਹੈ ਹਾਂਜੀ। ਨਹੀਂ ਮਕਸਦ ਜੀ ਜੀ ਫਿਰ ਉਹ ਪਹਿਲਾ ਮੈਚ ਜਿਸਲੇ ਵੇਖਣ ਆਏ ਇੱਥੇ ਜੀ ਜੀ ਤੇ ਤੁਸੀਂ ਇਹ ਲਿਬਾਸ ਪਾ ਕੇ ਆਏ? ਨਹੀਂ ਉਦੋਂ ਤੁਸੀਂ ਵੈਸੇ ਹੀ ਆਏ? ਉਦੋਂ ਮੈਂ ਚੌਰੀ ਜ਼ਿਲ੍ਹਾ ਹੁੰਦਾ ਸਾਂ ਜੀ, ਤੇ ਜਿਹੜਾ ਨਾ ਸਲਵਾਰ ਕਮੀਜ਼ ਪਾ ਕੇ ਜ਼ਬਰਦਸਤ ਹੈ ਜੀ। ਔਰ ਮੈਚ ਦੇਖਿਆ, ਉਹ ਮੈਂ ਖਾਲਾ ਧਰਮਪੁਰੇ ਠਹਿਰਿਆ, ਡੀਪੂ ਉੱਥੇ ਕੋਈ ਮਸ਼ਹੂਰ ਹੈ ਪਿੱਛੇ ਕਰਕੇ ਨਾ, ਹਾਂਜੀ ਉੱਥੇ ਮੈਂ ਖਾਲਾ ਦੇ ਘਰ ਠਹਿਰਿਆ। ਲੇਕਿਨ ਉਦੋਂ ਦੇ ਕ੍ਰਿਕਟ ਮੈਚ 'ਚ ਤੇ ਅੱਜ ਬੜਾ ਫਰਕ ਸੀ। ਰਾਤੀ ਮਹਿਮਾਨ ਨਵਾਜ਼ੀ ਹੋਈ, ਮੇਰੇ ਨਾਲ ਮੇਰੇ ਦੋ ਦੋਸਤ ਵੀ ਸਨ, ਰਾਤ ਨੂੰ ਜਿਹੜਾ ਖਾਲਾ ਨੇ ਬੜੇ ਅੱਛੇ ਖਾਣੇ ਬਣਾਏ। ਫਿਰ ਇਹ ਚਾਚਾ ਕ੍ਰਿਕਟ ਕਿਸ ਲਈ ਬਣੇ ਤੁਸੀਂ ਜੀ? ਚਾਚਾ ਕ੍ਰਿਕਟ ਜਦੋਂ ਮੈਂ ਸ਼ਾਰਜੇ ਫੇਮਸ ਹੋਇਆ ਨਾ, ਮੀਆਂਦਾਰ ਨੇ ਛਿੱਕਾ ਮਾਰਿਆ, ਉਸ ਤੋਂ ਬਾਅਦ ਮੈਂ ਜਦੋਂ ਵੀ ਮੈਚ ਵੇਖਣ ਜਾਣਾ, ਉਹਨਾਂ ਨੇ ਮੈਨੂੰ ਜਿਹੜਾ ਨਾ ਸਟੇਡੀਅਮ ਤੋਂ ਬਾਹਰ ਹੀ ਕੈਮਰਿਆਂ ਨੇ ਪਿਕਅਪ ਕਰ ਲੈਣਾ ਹੈ ਜੀ। ਤੇ ਉਹ ਫਿਰ ਜਿਹੜਾ ਨਾ ਕਿਉਂਕਿ ਕ੍ਰਿਕਟ ਦੀ ਵਜ੍ਹਾ ਨਾਲ ਹੀ ਮੈਂ ਮਸ਼ਹੂਰ ਹੋਇਆ, ਤੇ ਚਾਚਾ ਇੱਕ ਪੰਜਾਬੀ ਦਾ ਬੜਾ ਕਾਬਲੇ ਇਤਰਾਮ ਲਫ਼ਜ਼ ਹੈ, ਤੇ ਲੋਕਾਂ ਨੇ ਮੈਨੂੰ ਚਾਚਾ ਕ੍ਰਿਕਟ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਵੀ ਜਿਹੜਾ ਨਾ ਕੋਈ ਚਾਚਾ ਕ੍ਰਿਕਟ ਕਹਿੰਦਾ ਹੈ ਜੀ, ਕੋਈ ਜਿਹੜਾ ਨਾ ਚਾਚਾ ਪਾਕਿਸਤਾਨੀ ਕਹਿੰਦਾ, ਕੋਈ ਚਾਚਾ ਪਾਕਿਸਤਾਨ ਜਾ ਰਿਹਾ, ਤੇ ਉਹ ਜਿਹੜਾ ਨਾ ਇਸ ਤਰ੍ਹਾਂ ਜਿਹੜਾ ਨਾ ਮੈਂ ਚਾਚਾ ਕ੍ਰਿਕਟ ਦੁਨੀਆ ਨੇ ਬਣਾਇਆ ਤੇ ਮੈਂ ਬਣ ਗਿਆ ਜੀ। ਕਿੰਨੇ ਮੈਚ ਵੇਖ ਚੁੱਕੇ ਹੋ ਹੁਣ ਤੱਕ ਜੀ? ਹੁਣ ਤੱਕ ਵਰਲਡ ਰਿਕਾਰਡ ਬਣਾਤਾ ਹੋਣਾ ਜੀ। ਵਰਲਡ ਰਿਕਾਰਡ ਮੇਰੇ ਬੜੇ ਵਰਲਡ ਰਿਕਾਰਡ ਜੇ, ਮਤਲਬ ਕਿ ਇੱਕ ਤੇ 500 ਤੋਂ ਜ਼ਿਆਦਾ ਪਾਕਿਸਤਾਨੀ ਦਾ ਸ਼ਹਿਰੀ, ਇੱਕ ਜਿਸ ਤਰ੍ਹਾਂ ਦੇ ਸਾਡੇ ਹਾਲਾਤ ਨੇ ਅੱਲਾ ਦੀਆਂ ਰਹਿਮਤਾਂ ਦੇ ਨਾਲ, ਪਹਿਲਾ ਮੈਂ ਕ੍ਰਿਕਟ ਜਿਹੜਾ ਨਾ ਫੈਨ ਆ ਜਿਹਨੇ 500 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਗਰਾਊਂਡਾਂ 'ਚ ਜਾ ਕੇ ਪੂਰੇ ਜਿਹੜਾ ਨਾ ਵਰਲਡ ਦੇ ਵਿੱਚ ਦੇਖੇ ਨੇ। ਔਰ ਬਾਕੀ ਜਿਹੜੇ ਦੂਜੇ ਫਸਟ ਕਲਾਸ ਮੈਚ ਨੇ ਨਾ ਜਿਹੜੇ ਹੁੰਦੇ ਨੇ, ਉਹ ਤੇ ਹਜ਼ਾਰਾਂ ਦੀ ਤਾਦਾਦ 'ਚ ਨੇ, ਤੇ ਇਹ ਉਹਦਾ ਬਸ ਕਰਮ ਹੈ ਕਿ ਬਈ ਇਹਨੇ 500 ਮੈਚ ਵੇਖ ਲੈਣਾ ਔਰ ਆਪਣੀ ਮਦਦ ਆਪ ਦੇ ਤਹਿਤ ਵੇਖ ਲੈਣਾ। ਹੁਣ ਜਦੋਂ ਮੈਂ 19 ਦਫਾ ਇੰਗਲੈਂਡ ਗਿਆ, ਤੇ PCB ਨੇ ਸਿਰਫ ਮੈਨੂੰ ਇੱਕ ਦਫਾ 2004 ਦੇ ਵਿੱਚ ਨਾ ਜਿਹੜੇ ਚੈਂਪੀਅਨ ਜਿਹੜੀ ਉੱਥੇ ਟਰਾਫੀ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਮੈਨੂੰ ਸਪਾਂਸਰ ਕਰਕੇ ਭੇਜਿਆ। ਬਾਕੀ ਕੁਝ ਅੱਲਾ ਉਹਨਾਂ ਨੂੰ ਹਦਾਇਤ ਦੇਵੇ ਜੀ, ਕੁਝ ਲੋਕ ਜਿਹੜੇ ਨੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਜਦੋਂ ਰਸਤਾ ਰੋਕਣ ਵਾਲੇ ਅੱਗੇ ਆਉਂਦੇ ਨੇ ਤੇ ਅੱਲਾ ਰਸਤੇ ਖੋਲ੍ਹਣ ਵਾਲੇ ਵੀ ਲੋਕ ਮਿਲਾ ਦਿੰਦਾ। ਹੁਣ ਜੀ 77 ਸਾਲ ਉਮਰ ਹੋ ਗਈ ਹੈ, ਚਾਚੀ ਤੁਹਾਡੀ ਮੈਨੂੰ ਬਾਊ ਜੀ ਕਰਕੇ ਬੁਲਾਉਂਦੀ ਹੈ, ਸਿਹਤ ਮੇਰੀ ਠੀਕ ਰਹਿੰਦੀ ਹੈ। ਉਹ ਨਹੀਂ ਚਾਚਾ ਜੀ ਕਹਿੰਦੇ? ਜੀ ਜੀ, ਉਹ ਚਾਚਾ ਕ੍ਰਿਕਟ ਨਹੀਂ ਕਹਿੰਦੇ? ਨਹੀਂ, ਉਹਨਾਂ ਨੇ ਕੀ ਕਹਿਣਾ, ਮਾਸ਼ਾਅੱਲਾ। ਮੈਂ ਕੋਈ ਪਹਿਲੇ ਦਾ ਅੱਜ ਕੀਤਾ ਤਾਂ ਸੀ 89 ਦੇ ਵਿੱਚ, ਜਿੱਥੇ ਮੈਂ ਜਾ ਕੇ ਆਈਡੀਆ ਲਿਆ ਗੁੰਬਦ ਖਜ਼ਰਾ ਵੇਖ ਕੇ ਹੈ ਜੀ, ਕਿ ਬਈ ਮੈਂ ਕਦੀ ਜ਼ਿੰਦਗੀ ਮਿਲੀ ਤੇ ਮੈਂ ਆਪਣੇ ਸਬਜ਼ ਰੰਗ ਜਾਂ ਪਾਕਿਸਤਾਨ ਦਾ ਝੰਡਾ ਪਾਵਾਂਗਾ। ਉਹ ਫਿਰ ਮੈਂ ਜਦੋਂ ਪਾਕਿਸਤਾਨ ਦੀ ਗੋਲਡਨ ਜੁਬਲੀ ਹੋਈ ਨਾ 50 ਸਾਲ ਅਜਮਲ ਸਾਹਿਬ ਹੈ ਜੀ, ਉਦੋਂ ਫਿਰ ਮੈਂ ਝੰਡਾ ਪਾਣਾ ਮੁਨਾਸਬ ਸਮਝਿਆ। ਉਸ ਦਿਨ ਤੋਂ ਪਾਣਾ ਸ਼ੁਰੂ ਕੀਤਾ? ਉਹ ਤੇ ਝੰਡਾ, ਉਸ ਤੋਂ ਪਹਿਲੇ ਮੈਂ ਟੋਪੀ ਪਾ ਕੇ ਜਾਂਦਾ ਸਾਂ ਮੈਚ ਵੇਖਣ 'ਚ। ਇੱਕ ਦੁਬਈ ਰੁਮਾਲ ਹੁੰਦਾ ਟਿਕਣੇ ਵਾਲਾ ਸਬਜ਼ ਵੀ, ਤੇ ਉਹ ਲਹਿਰਾਣਾ, ਨਾਰੇ ਮਾਰਨੇ ਹੈ ਜੀ। ਤੇ
ਫੇਮਸ ਤੇ ਮੈਂ ਪਹਿਲੇ ਹੀ ਹੋ ਗਿਆ ਸੀ, ਲੇਕਿਨ ਜਿਹੜਾ ਨਾ ਫਿਰ ਸਨ 95 ਦੇ ਵਿੱਚ ਅਬੂ ਜ਼ਬੀ ਕ੍ਰਿਕਟ ਕਾਉਂਸਲ ਨੇ ਮੇਰਾ ਉੱਥੇ ਬੈਨੀਫਿਟ ਮੈਚ ਕਰਾਇਆ। ਅੱਛਾ। ਹਾਂਜੀ, ਅਬੂ ਜ਼ਬੀ ਦੇ ਵਿੱਚ, ਵਾਹ। ਜਿਹਦਾ ਮਤਲਬ ਕਿ ਖਰਚਾ ਸੀ ਅੱਜ ਦੇ ਹਿਸਾਬ ਸਿਰ ਕੋਈ 35-40 ਲੱਖ ਰੁਪਇਆ। ਅੱਛਾ। ਤੇ ਮੈਂ ਚਾਹੁੰਦਾ ਤੇ ਮੈਂ 5000 ਖਰਚਾ ਕਰਕੇ ਤੇ 35 ਲੱਖ ਬਚਾ ਲੈਂਦਾ, ਲੇਕਿਨ ਮੈਂ 35 ਲੱਖ ਖਰਚਾ ਕਰਕੇ ਤੇ 5000 ਬਚਾਇਆ, ਕਿਉਂਕਿ ਐਸਾ ਕੰਮ ਕੀਤਾ ਜਾਏ। ਉਹ ਮੈਚ ਐਸਾ ਸੀ ਕਿ ਜਿਹੜਾ ਅੱਜ ਵੀ ਦੁਨੀਆ ਯਾਦ ਕਰਦੀ ਹੈ। 95 ਦਾ ਮੈਚ ਕਿ ਬਈ ਉਹਦੇ ਵਿੱਚ ਸੀ ਕਿ ਬਈ ਪੂਰੇ ਜਿਹੜਾ ਕਰਾਊਡ ਵਾਸਤੇ ਖਾਣਾ ਨਾਸ਼ਤਾ ਫ੍ਰੀ ਹੋਏਗਾ, ਲੰਚ ਫ੍ਰੀ ਹੋਏਗਾ, ਪਾਕਿਸਤਾਨੀ ਕਿੰਨੋਂ ਦਿੱਤੇ ਜਾਂਦੇ ਹੈ ਜੀ, ਬਿਸਕੁਟ ਮਠਿਆਈਆਂ ਦਿੱਤੀਆਂ ਜਾਂਦੀਆਂ, ਝੰਡੇ ਲਹਿਰਾਏ ਜਾਂਦੇ ਪੂਰੀ ਗਰਾਊਂਡ ਦੇ ਚਾਰੇ ਪਾਸੇ, ਯੂਏਈ ਦੇ ਤੇ ਪਾਕਿਸਤਾਨ ਦੇ। ਫਿਰ 97 ਦੇ ਵਿੱਚ ਅਬੂ ਧਾਬੀ ਦੇ ਵਿੱਚ ਹੈ ਜੀ, ਜਦੋਂ ਪਾਕਿਸਤਾਨ ਦੀ ਗੋਲਡਨ ਜੂਬਲੀ ਸੀ, ਉਹਦੇ ਵਿੱਚ ਫਿਰ ਮੈਂ ਪਾਕਿਸਤਾਨ ਕ੍ਰਿਕਟ ਮੇਲਾ ਕਰਾਇਆ। ਉਸ ਤੋਂ ਵੀ ਜ਼ਿਆਦਾ ਕਰਾਊਡ ਉਹਦੇ 'ਚ ਆਇਆ, ਔਰ ਉਸੇ ਤਰ੍ਹਾਂ ਹੀ ਖਾਣਾ ਵੀ ਫ੍ਰੀ ਸੀ, ਜਿਹੜਾ ਨਾ ਕਿੰਨੋਂ ਵੀ ਫ੍ਰੀ, ਮਠਿਆਈਆਂ ਫ੍ਰੀ, 1000 ਅਸੀਂ ਜਿਹੜਾ ਨਾ ਲੰਚ ਬਾਕਸ ਮੰਗਾਇਆ ਹੈ ਜੀ, ਮਟਨ ਵੀ ਤੇ ਚਿਕਨ ਵੀ। ਤੇ ਇਹ ਉਹਦੇ ਕਰਮ ਨੇ। ਬਲਕਿ ਇੱਕ ਬੜਾ ਯਾਦ ਆਉਂਦਾ ਹੈ ਕਿ ਬਈ ਜਦੋਂ ਮੇਰੇ ਆਪਣੀ ਮੈਂ ਕੁਝ ਡਿਊਟੀ ਜਿਹੜੀ ਹੈ ਨਾ, ਉਹ ਜਿਹੜੇ ਮੇਰੇ ਦੁਬਈ ਦੇ ਸਾਥੀ ਸਨ ਨਾ, ਮੈਂ ਇੱਥੇ ਅਬੂ ਧਾਬੀ ਹੋ ਰਿਹਾ ਸੀ, ਉਹ ਕੈਪੀਟਲ ਹੈ, ਉਹ ਮੇਰੇ ਜਿਹੜੇ ਮੈਂ ਜਾ ਕੇ ਰਹਿੰਦਾ ਸਾਂ ਉੱਥੇ, ਜਿਹੜੇ ਨਾ ਸਿਆਲਕੋਟ ਦੇ ਵੀ ਲੋਕ ਸਨ, ਦੂਸਰੇ ਵੀ ਸਨ, ਉਹਨਾਂ ਦੀ ਮੈਂ ਡਿਊਟੀ ਲਾਈ ਕਿ ਤੁਸੀਂ 1000 ਕਿੰਨੋ ਲਿਆਉਣਾ। ਅੱਛਾ ਜੀ। ਉੱਥੋਂ ਸਬਜ਼ ਮੰਡੀ ਜਾਂ ਜੋ ਵੀ ਉੱਥੇ ਫਰੂਟ ਮੰਡੀ ਹੈ, ਤੇ ਐਨੀਆਂ ਪੂੜੀਆਂ ਤੇ ਐਨੇ ਪਰਾਠੇ ਕੀਮੇ ਵਾਲੇ ਤੇ ਆਲੂ ਵਾਲੇ ਹੈ ਜੀ, ਤੇ ਸਾਰੇ ਲੈ ਕੇ ਤੇ ਹਲਵਾ ਪੂੜੀ ਲੈ ਕੇ, ਤੇ ਉਹ ਉੱਥੇ ਇੱਕ ਹੋਟਲ ਸੀ, ਉਹਨਾਂ ਨੇ ਸਾਨੂੰ ਇਹ ਬ੍ਰੈਡ ਬਰੂਡ ਆਂਡੇ ਸ਼ਾਂਡੇ ਨੇ ਨਾ ਜਿਹੜੇ ਮਾਡਰਨ, ਇਹ ਉਹਨਾਂ ਨੇ ਬੰਦੋਬਸਤ ਕਰ ਦਿੱਤਾ। ਔਰ ਜਿੱਥੇ ਲੋਕੀ ਮੈਚ ਵੇਖਣ ਜਾਂਦੇ ਸਨ ਤੇ ਪਾਣੀ ਦੀ ਵੀ ਪ੍ਰੋਬਲਮ ਹੁੰਦੀ ਸੀ, ਉੱਥੇ ਜਦੋਂ ਦੁਨੀਆ ਗਈ, ਅਗਰ ਇੱਕ ਟੈਂਟ ਲਾਉਂਦੇ ਸਨ ਨਾ, ਤੇ ਮੇਰੇ ਸਿਆਲਕੋਟ ਦੇ ਲੋਕ ਸਨ, ਟੈਂਟਾਂ ਦੇ ਮਾਲਕ ਜਿਹੜੇ ਸਨ, ਉਹਨਾਂ ਨੇ 5 ਟੈਂਟ ਲਾ ਦਿੱਤੇ। ਅਬੂ ਧਾਬੀ ਸੈਂਟਰ ਬੜਾ ਮਸ਼ਹੂਰ ਸੀ ਹੈ ਜੀ ਉਸ ਜ਼ਮਾਨੇ। ਮੈਂ ਉੱਥੋਂ ਜਨਾਬ ਸਾਰੇ ਸੋਫੇ ਤੇ 500 ਕੁਰਸੀ ਚੁੱਕ ਕੇ ਤੇ ਪੂਰੀਆਂ ਮੇਰੇ ਕੋਲ ਸਾਰੇ ਉਹ ਫੋਟੋਆਂ ਅਤੇ ਐਲਬਮਾਂ ਸਾਰੀਆਂ ਹੈ ਨੇ। ਲੇਕਿਨ 97 'ਚ ਵੀ ਫਿਰ ਇੰਝ ਹੀ ਹੋਇਆ। 98 ਦੇ 99 ਦੇ ਵਰਲਡ ਕੱਪ 'ਚ PCB ਨੇ ਲੈਟਰ ਵੀ ਨਹੀਂ ਦਿੱਤਾ ਕਿ ਮੈਂ ਵੀਜ਼ਾ ਹੀ ਲਵਾ ਲਵਾਂ। ਅੱਛਾ। ਹਾਂਜੀ ਹਾਂਜੀ, ਮਸ਼ਾਇਦ ਸੈਯਦ ਸਾਡੇ ਸਪੋਰਟ ਮਿਨਿਸਟਰ ਸਨ, ਉਹ ਬਾਅਦ ਉਹਨਾਂ ਨੂੰ ਵੀ ਮਿਲਿਆ ਹੈ ਜੀ, ਉਹਨਾਂ ਵੀ ਸਪਾਂਸਰ ਨਾ ਕੀਤਾ। ਫਿਰ ਰੱਬ ਜਦੋਂ ਮਦਦ ਕਰੇ, ਮੈਂ ਇੱਕ ਐਲਬਮ ਲੈ ਕੇ ਤੇ ਇੰਗਲੈਂਡ ਅੰਬੈਸੀ 'ਚ ਇਸਲਾਮਾਬਾਦ ਗਿਆ। ਉਹ ਵੀਜ਼ੇ ਜਿਹੜੇ ਨੇ ਨਾ ਉੱਥੇ ਹੀ ਮਿਲਦੇ ਸਨ, ਕਾਊਂਟਰ 'ਚ ਇੰਟਰਵਿਊ ਕਰਕੇ। ਉਹ ਜਨਾਬ ਜਿਹੜਾ ਨਾ ਇੱਕ ਲੜਕੀ ਮੈਨੂੰ ਉੱਥੇ ਮਿਲੀ ਹੈ ਜੀ, ਉਹਨੇ ਮੇਰਾ ਐਡਰੈਸ ਵੇਖ ਕੇ ਨਾ ਤੇ ਬੜੀ ਖੁਸ਼ ਹੋਈ, ਕਹਿੰਦੀ ਚਾਚਾ ਜੀ ਕਿੱਧਰ ਆਏ ਹੋ? ਮੈਂ ਕਿਹਾ ਮੈਂ ਵੀਜ਼ਾ ਲਵਾਉਣ ਆਇਆ, ਤੇ ਹਾਈ ਕਮਿਸ਼ਨਰ, ਅੰਬੈਸਡਰ ਨੂੰ ਹਾਈ ਕਮਿਸ਼ਨਰ ਕਹਿੰਦੇ ਨੇ, ਤੇ ਉਹ ਮੇਰਾ ਐਲਬਮ ਹੈ ਛੋਟੀ ਜਿਹੀ, ਉਹ 'ਚ ਅਖਬਾਰਾਂ ਸਨ, ਫੋਟੋਆਂ ਸਨ ਇੰਗਲੈਂਡ ਦੀਆਂ ਇੱਧਰ ਉੱਧਰ ਦੀਆਂ, ਜਿੰਨਾ ਪਹਿਲੇ ਜਿਹੜੇ ਇੱਧਰ ਉੱਧਰ ਮੈਂ ਮੈਚ ਦੇਖੇ ਰਹੇ ਸਨ। ਉਹ ਤੇ ਫਿਰ ਲੋਕ ਕਦਰ ਕਰਦੇ ਨੇ ਹੈ ਜੀ। ਉਹਨਾਂ ਨੇ ਜਦੋਂ ਹਾਈ ਕਮਿਸ਼ਨਰ ਨੂੰ ਪਤਾ ਲੱਗਾ ਕਿ ਵੀ ਚਾਚਾ ਕ੍ਰਿਕਟ ਵਰਲਡ ਕੱਪ ਵਾਸਤੇ ਜਾਣਾ ਹੈ, ਤੇ ਉਹਨੇ ਉੱਪਰ ਉਹਨੇ ਕਿਹਾ ਕਿ ਐਮਰਜੈਂਸੀ ਚਾਚੇ ਹੋਰਾਂ ਨੂੰ ਜਿਹੜੀ ਹੈ ਨਾ ਐਂਟਰੀ ਦੇਵੋ। ਅੱਛਾ। ਤੇ ਜਦੋਂ ਮੈਂ ਐਮਰਜੈਂਸੀ ਐਂਟਰੀ ਲਈ, ਉੱਪਰ ਮੈਂ ਗਿਆ ਤੇ ਮੈਂ ਵੇਖਿਆ ਜਿਹੜਾ ਨਾ 5-6 ਜਿਹੜੇ ਨਾ ਉਹ ਕਾਊਂਟਰ ਸਨ, ਤੇ ਇੱਕ ਜਿਹੜੀ ਗੋਰੀ ਬੜੀ ਸਿਹਤਮੰਦ ਸੀ ਹੈ ਜੀ, ਉਹ ਮੈਨੂੰ ਵੇਖ ਕੇ ਮੁਸਕਰਾ ਰਹੀ ਸੀ। ਮੈਨੂੰ ਤੇ ਨਹੀਂ ਅੱਗੇ ਕੀ ਹੋਣਾ। ਮੈਂ ਕਿਹਾ ਮੇਰਾ ਨੰਬਰ ਇੱਧਰ ਆ ਜਾ, ਫਿਰ ਮੇਰਾ ਨੰਬਰ ਕੁਦਰਤੀ ਉੱਧਰ ਹੀ ਆ ਗਿਆ। ਮੈਂ ਜਾ ਕੇ ਮੈਂ ਕਿਹਾ ਜਿੰਨੀ ਕੁ ਮੈਂ ਅੰਗਰੇਜ਼ੀ ਜਾਣਦਾ, ਮੈਂ ਕਿਹਾ ਔਰ ਯੂਰ ਡਾਟਰ ਯੂਰ ਫੈਮਿਲੀ ਇਜ਼ ਓਕੇ? ਉਹਨੇ ਕਿਹਾ ਅੰਕਲ ਓਕੇ। ਉਹਨੇ ਮੈਨੂੰ ਕਿਹਾ ਕਿ ਅੰਕਲ ਆਲਰੇਡੀ ਹਾਈ ਕਮਿਸ਼ਨਰ ਆਰਡਰ ਕਮ ਫॉर ਯੂ, ਹੀ ਰਿਟਨ ਗਿਵ ਦਾ ਵੀਜ਼ਾ ਅੰਕਲ ਕ੍ਰਿਕਟ ਵਿਦ ਇਨ ਏ ਆਵਰ ਵਿਦਆਊਟ ਚੈੱਕ ਦਾ ਡਾਕੂਮੈਂਟਸ ਐਂਡ ਵਿਦਆਊਟ ਇੰਟਰਵਿਊ। ਤੇ ਜਦੋਂ ਅੱਲਾ ਇੱਜ਼ਤ ਦੇਵੇ ਨਾ, ਤੇ ਕਮੀਨੇ ਲੋਕ ਜਿਹੜੇ ਨੇ ਨਾ, ਫਿਰ ਉਹ ਕਿਸੇ ਦੀ ਇੱਜ਼ਤ ਖਤਮ ਨਹੀਂ ਕਰ ਸਕਦੇ। ਬਿਲਕੁਲ ਸਹੀ। ਪਹਿਲੇ ਤੁਸੀਂ ਉੱਥੇ UAE 'ਚ ਮੁਲਾਜ਼ਮਤ ਕਰਦੇ ਸੀ? ਜੀ ਕਰਦੇ ਸਾਂ। ਤੇ ਉਹ ਮੁਲਾਜ਼ਮਤ ਕਿਉਂ ਛੱਡ ਦਿੱਤੀ ਤੁਸੀਂ? ਜ਼ੁਲਫਕਾਰ ਬੁਖਾਰੀ ਨੇ ਕਿਹਾ ਚਾਚਾ ਜੀ ਤੁਸੀਂ ਆਫਰ ਦਿੱਤੀ, ਤੁਸੀਂ ਆ ਜਾਓ, ਤੁਹਾਨੂੰ ਪਲੇਅਰਾਂ ਹਰ ਸਹੂਲਤਾਂ ਹੁੰਦੀਆਂ ਤੇ ਆਪਣੇ ਅਫੀਸ਼ਲਾਂ ਹਰ ਸਹੂਲਤਾਂ ਹੁੰਦੀਆਂ, ਤੇ ਤੁਹਾਡੇ ਘਰ ਕਰੇਲੇ ਗੋਸ਼ਤ ਬਣਨ ਕਰਨ ਦੇ। ਤੇ ਉਹ ਜਨਾਬ ਮੈਂ ਇੱਥੇ ਆਏ, ਫਿਰ ਦਾਲ ਬਣਨੀ ਮੁਸ਼ਕਿਲ ਹੋ ਗਈ, ਮੈਨੇਜਮੈਂਟ ਚੇਂਜ ਹੋ ਗਈ। ਲੇਕਿਨ ਅਸੀਂ ਵੀ ਫਿਰ ਉਹ ਜਿਹੜਾ ਹੈ ਸੀ ਕਿ ਇੱਕ ਵਕਤ ਐਸਾ ਆਇਆ ਕਿ ਜਿਹੜਾ
ਲੋਕਾਂ ਨੂੰ ਪਤਾ ਨਹੀਂ ਚਾਚੇ ਦਾ ਮਕਾਨ ਵੇਚ ਛੜਿਆ, 골ਡ ਵੇਚ ਛੜਿਆ। ਹਾਂ, ਇੱਕ ਮਿਸ਼ਨ ਜੂ ਹੈ ਅੱਛਾ, ਇਸ ਵਾਸਤੇ ਸਾਰਾ ਆਪਣੇ ਜਾਣ ਵਾਸਤੇ। ਮੁਲਕ ਵਾਸਤੇ। ਅੱਛਾ, ਹਾਂਜੀ, ਮੁਖਤਲਿਫ ਮੁਲਕਾਂ ਦੇ ਵਿੱਚ ਜਾਂ ਮੈਚ ਵੇਖਣ ਜਾਣ ਵਾਸਤੇ, ਜਾਣ ਵਾਸਤੇ ਜਾਂ ਵਰਲਡ ਕੱਪ 'ਚ ਜਾਣ ਵਾਸਤੇ। ਅੱਛਾ, ਹਾਂਜੀ, ਮਤਲਬ ਕਿ ਜਿਹੜਾ ਮਕਾਨ ਉਸ ਵੇਲੇ ਮੈਂ 15 ਲੱਖ ਦਾ ਰਾਜਾ ਬਾਜ਼ਾਰ, ਜਿੱਥੇ ਖੇਡਾਂ ਦਾ ਸਮਾਨ ਹੈ ਨਾ ਸਿਆਲਕੋਟ, ਉਹਦੇ ਕੋਲ ਰਾਜਾ ਬਾਜ਼ਾਰ ਹੈ, ਤੇ ਉੱਥੇ ਜਿਹੜਾ ਮੈਂ 15 ਲੱਖ ਦਾ ਵੇਚਿਆ ਦਾ, ਹੁਣ 9 ਕਰੋੜ ਦਾ ਹੋਇਆ ਦਾ। ਲੇਕਿਨ ਜਿਹੜੇ ਹੈ ਅੱਲਾ ਉਹਦੇ ਨਸੀਬ ਕਰੇ। ਜਿਹੜੀ ਇੱਜ਼ਤ ਚਾਚੇ ਨੂੰ ਮਿਲੀ ਹੈ ਨਾ, ਜਿਹੜਾ ਚਾਚਾ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੀ ਪਛਾਣ ਬਣਿਆ, ਕੋਈ ਅਰਬ ਖਰਬਪਤੀ ਪਾਕਿਸਤਾਨ ਦੀ ਪਛਾਣ ਨਹੀਂ। ਕੋਈ ਬੜੇ ਬੜੇ ਜਿਹੜੇ ਨੇ ਨਾ ਮਿੱਲਾਂ ਦੇ ਮਾਲਕ, ਮੈਂ ਨਾਂ ਨਹੀਂ ਲੈਂਦਾ, ਉਹ ਪਾਕਿਸਤਾਨ ਦੀ ਪਛਾਣ ਨਹੀਂ। ਅੱਜ ਜਿੱਥੇ ਵੀ ਜਾਂਦਾ ਚਾਚਾ ਹੈ ਜੀ। ਜਿੱਥੇ ਮੈਂ ਅਮਰੀਕਾ ਜਾਣਾ, ਯੂਰਪ, ਇੰਗਲੈਂਡ, ਹੋਰ ਦੁਨੀਆ 'ਚ ਫਿਰਨਾ, ਜਿੱਥੇ ਵੀ ਜਾਈਏ ਉਹ ਚਾਚਾ ਕ੍ਰਿਕਟ ਆ ਗਿਆ। ਤੇ ਇਹ ਤੋਂ ਵੱਧ ਕੀ ਚਾਹੀਦਾ। ਨਾਜ਼ਰੀਨ, ਵਕਤ ਹੋਇਆ ਇੱਕ ਮੁਖਤਸਰ ਜਿਹੇ ਵਕਫੇ ਦਾ, ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਨਾਜ਼ਰੀਨ, ਦੁਬਾਰਾ ਜੀ ਆਇਆਂ ਨੂੰ। ਤੇ ਸਾਡੇ ਨਾਲ ਚਾਚਾ ਕ੍ਰਿਕਟ ਮੌਜੂਦ ਨੇ। ਚਾਚਾ ਜੀ, ਤੁਸੀਂ ਦੁਨੀਆ ਦੇ ਮੁਖਤਲਿਫ ਮੁਲਕਾਂ 'ਚ ਫਿਰਦੇ ਹੋ, ਫਿਰ ਤੁਸੀਂ ਖੁਦ ਹੀ ਦੱਸਦੇ ਹੋ ਕਿ ਮੇਰੀ ਜਿਹੜੀ ਤਾਲੀਮ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ। ਜੀ ਜੀ। ਤੇ ਇਹ ਫਿਰ ਤੁਸੀਂ ਉੱਥੇ ਜਾ ਕੇ ਇੰਗਲਿਸ਼ 'ਚ ਗੱਲ-ਗੁਲ ਕਿਸ ਤਰ੍ਹਾਂ ਕਰ ਲੈਂਦੇ ਹੋ? ਬੜੀ ਹੁਣ ਤੇ ਜਿਹੜਾ ਨਾ ਮੈਂ ਇੰਨੀ ਇੰਗਲਿਸ਼ ਜਿਹੜੇ ਨਾ ਇੰਟਰਵਿਊ ਦੇ ਲੈਂਦਾ, ਸਾਡੇ ਵੇਖਣ ਵਾਲਿਆਂ ਨੂੰ ਥੋੜੀ ਜਿਹੀ ਇੰਗਲਿਸ਼ ਸੁਣਾ ਦਿਓ। ਮਾਸ਼ਾਅੱਲਾ, ਜਿਹੜਾ ਨਾ ਜਿੱਥੇ ਵੀ ਮੈਂ ਜਾਣਾ ਨਾ, ਤੇ ਉਹ ਮਤਲਬ ਇਸ ਤਰ੍ਹਾਂ ਹੀ ਹੁੰਦਾ ਹੈ। ਇੰਗਲਿਸ਼ ਜਿਹੜਾ ਨਾ ਜਿਸ ਤਰ੍ਹਾਂ ਸਵਾਲ ਕਰਦੇ ਨੇ, ਵਾਟ ਯੂਅਰ ਕੰਟਰੀ, ਮੈਂ ਕਿਹਾ ਮਾਈ ਕੰਟਰੀ ਇਜ਼ ਪਾਕਿਸਤਾਨ ਹੈ ਜੀ। ਯੂ ਪਲੇ ਕ੍ਰਿਕਟ ਹੈ ਜੀ, ਮੈਂ ਕਿਹਾ ਯੈਸ ਆਈ ਐਮ ਆਲ ਰਾਊਂਡਰ ਹੈ। ਤੇ ਇਸ ਤਰ੍ਹਾਂ ਕਰ ਕੁਰ ਕੇ ਨਾ ਤੇ ਅੰਗਰੇਜ਼ੀ ਬੋਲ ਲਈਦੀ ਹੈ। ਬਲਕਿ ਜਦੋਂ ਕੋਈ ਇੰਡੀਆ ਪਾਕਿਸਤਾਨ, ਇੰਡੀਆ ਦੇ ਵਿੱਚ ਜਾਂ ਦੂਸਰੇ ਮੁਲਕਾਂ 'ਚ ਕੋਈ ਜੈਂਟਸ ਜਿਹੜਾ ਨਾ ਅੰਗਰੇਜ਼ ਜਿਹੜਾ ਨਾ ਇੰਟਰਵਿਊ ਕਰੇ ਨਾ, ਤੇ ਉਦੋਂ ਮੇਰੀ ਅੰਗਰੇਜ਼ੀ ਥੋੜੀ ਰੁਕਦੀ ਹੈ। ਅੱਛਾ। ਲੇਕਿਨ ਜਿਹੜਾ ਨਾ ਯੂਰਪ 'ਚ ਜਾਂ ਇੰਗਲੈਂਡ ਦੇ ਵਿੱਚ ਜਦੋਂ ਕੋਈ ਗੋਰੀ ਇੰਟਰਵਿਊ ਕਰੇ ਨਾ, ਤੇ ਮੇਰੀ ਅੰਗਰੇਜ਼ੀ ਖੁੱਲ ਜਾਂਦੀ ਹੈ। ਫਿਰ ਫਟਾਫਟ ਮੈਂ ਰੁਕਦੀ ਨਹੀਂ। ਤੇ ਲੋਕੀ ਵੀ ਖੁਸ਼ ਹੋ ਜਾਂਦੇ ਨੇ, ਚਾਚਾ ਵੀ ਖੁਸ਼ ਹੋ ਜਾਂਦਾ ਹੈ। ਕੋਈ ਇਸ ਇੰਗਲਿਸ਼ ਬੋਲਣ ਦੇ ਹਵਾਲੇ ਨਾਲ ਕੋਈ ਦਿਲਚਸਪ ਵਾਕਿਆ ਨਹੀਂ ਯਾਦ ਹੈਗਾ ਜੀ? ਇੰਗਲਿਸ਼ ਬੋਲਣ ਦੇ ਹਵਾਲੇ ਨਾਲ ਦਿਲਚਸਪ ਵਾਕਿਆ ਇਹ ਵੇ ਕਿ ਜਦੋਂ ਅਸੀਂ ਸੈਮੀਫਾਈਨਲ ਜਿੱਤੇ ਨਾ 99 ਦੇ ਵਰਲਡ ਕੱਪ 'ਚ, ਹਾਂਜੀ ਹਾਂਜੀ, ਮਾਨਚੈਸਟਰ, ਜੀ ਜੀ, ਤੇ ਉਹਦੇ ਬਾਅਦ ਵਿੰਜ਼ਲੋ ਰੋਡ ਹੈ ਉੱਥੇ ਜਿਹੜਾ ਨਾ ਵਿੰਜ਼ਲੋ ਰੋਡ ਜਿਹੜਾ ਜਿੱਥੇ ਸਾਰੇ ਪਾਕਿਸਤਾਨੀ ਇਕੱਠੇ ਹੁੰਦੇ ਨੇ, ਜਸ਼ਨ ਮਨਾਉਂਦੇ ਨੇ। ਹੁਣ ਇੱਕ ਲੌਂਗ ਸਾਈਡ ਵੀ ਮਸ਼ਹੂਰ ਹੋ ਗਈ ਹੈ ਜੀ। ਤੇ ਉੱਥੇ ਜਿਹੜਾ ਨਾ ਇੰਝ ਸੀ ਕਿ ਜਿਵੇਂ ਸਾਰਾ ਸਟੇਡੀਅਮ ਜਾਂ ਆਲੇ ਦੁਆਲੇ ਦੇ ਜਿੰਨੇ ਪਾਕਿਸਤਾਨੀ ਨੇ ਨਾ, ਉਹ ਵਿੰਜ਼ਲੋ ਰੋਡ ਜਿਹੜੇ ਨੇ ਨਾ ਪਹੁੰਚ ਗਏ ਨੇ। ਔਰ ਜਦੋਂ ਮੈਂ ਉੱਥੇ ਗਿਆ, ਫਿਰ ਉੱਥੇ ਸਵਾਏ ਚਾਚਾ ਦੇ ਪੂਰੀ ਦੁਨੀਆ ਦਾ ਮੀਡੀਆ, ਵੱਡੇ ਵੱਡੇ ਜਿਹੜੇ ਚੈਨਲ ਸਨ ਪੂਰੇ ਵਰਲਡ ਦੇ, ਵੀ ਸਕਾਈ ਸਪੋਰਟ ਦੇ, ਜਨਾਬ ਆਸਟ੍ਰੇਲੀਆ ਤੇ ਇੰਡੀਆ ਪਾਕਿਸਤਾਨ ਦੇ, ਉਹ ਸਾਰੇ ਚਾਚੇ ਨੂੰ ਕਵਰ ਕਰ ਰਹੇ ਸਨ। ਅੱਛਾ। ਹਾਂਜੀ, ਕਿਸੇ ਨੂੰ ਕੋਈ ਪਤਾ ਨਹੀਂ ਸੀ ਨਾ ਉੱਥੇ ਕੋਈ ਕਿਹੜਾ ਅਮੀਰ ਆਇਆ ਦਾ, ਕਿਹੜਾ ਵਜ਼ੀਰ ਆਇਆ ਦਾ, ਲੇਕਿਨ ਚਾਚੇ ਨੂੰ ਸਾਰੇ ਕਵਰ ਕਰ ਰਹੇ ਸਨ। ਤੇ ਮੈਂ ਨਾਰੇ ਮਾਰ ਰਿਹਾ ਸਾਂ ਉੱਥੇ। ਤੇ ਮੈਂ ਦੇਖਿਆ ਤੇ ਇੱਕ ਗੋਰੀ ਜਿਹੜੀ ਹੈ ਨਾ ਸਾਡੀ, ਤੇ ਬੇਟੀਆਂ ਵਜਾਈ ਸੀ, ਉਹਨੇ ਜਿਹੜਾ ਨਾ ਕਰਾਊਡ ਨੂੰ ਕਿਹਾ ਕਿ ਮੈਂ ਚਾਚੇ ਨੂੰ ਮੁਬਾਰਕਬਾਦ ਦੇਣੀ ਹੈ। ਅੱਛਾ। ਹਾਂਜੀ। ਤੇ ਕਰਾਊਡ ਤੇ ਅੱਗੇ ਹੀ ਚਾਹੁੰਦਾ ਸੀ ਕਿ ਮਜ਼ੇ ਲੈਣਾ। ਉਹਨੇ ਜਨਾਬ ਰੱਸਾ ਖੁੱਲਾ ਕਰ ਦਿੱਤਾ ਕਿ ਗੋਰੀ ਜਾਣੇ ਤੇ ਚਾਚਾ ਜਾਣੇ। ਤੇ ਮੈਨੂੰ ਕੋਈ 2 ਮਹੀਨੇ ਉੱਥੇ ਹੋ ਗਏ ਦੇ ਸਨ ਰਹਿੰਦੇ ਆ। ਮੈਨੂੰ ਪਤਾ ਸੀ ਇਹਨੇ ਮੁਬਾਰਕਬਾਦ ਕਿਸ ਤਰ੍ਹਾਂ ਦੇਣੀ ਹੈ। ਉਹ ਜਦੋਂ ਕੋਈ 15 ਫੁੱਟ ਰਹਿ ਗਈ ਨਾ ਦੂਰ, ਮੈਂ ਫਿਰ ਆਪਣੇ ਪੰਜਾਬੀ ਸਟਾਈਲ ਦੇ ਵਿੱਚ ਮੈਂ ਕਿਹਾ ਸਟਾਪ ਸਟਾਪ। ਉਹ ਫਿਰ ਉੱਥੋਂ ਦਾ ਮਾਹੌਲ, ਉਹਨੇ ਕਿਹਾ ਵਾਈ। ਮੈਂ ਕਿਹਾ ਪਲੀਜ਼ ਡੋਂਟ ਟੱਚ ਮੀ, ਯੂ ਟੱਚ ਮੀ ਹੇਅਰ, ਬਿਗ ਸਕੈਂਡਲ ਇਜ਼ ਦੇਅਰ ਆਫਟਰ ਟੂ ਮਚ ਪ੍ਰੋਬਲਮ ਮੀ ਐਂਡ ਮਾਈ ਫੈਮਿਲੀ, ਪਲੀਜ਼ ਡੋਂਟ ਟੱਚ ਮੀ। ਉਹ ਜਨਾਬ ਗੋਰੀ ਤੇ ਗੁੱਸੇ ਨਾਲ ਟੁਰ ਗਈ। ਤੇ ਮੈਂ ਫਿਰ ਪਾਕਿਸਤਾਨੀਆਂ ਨੂੰ ਕਿਹਾ, ਮੈਂ ਕਿਹਾ ਪਾਕਿਸਤਾਨੀਓ, ਮੈਂ ਤੁਹਾਡੀ ਇੱਜ਼ਤ ਬਚਾ ਲਈ ਜੇ। ਤੁਹਾਨੂੰ ਪਤਾ ਸੀ ਗੋਰੀ ਨੇ ਮੈਨੂੰ ਕਿਸ ਤਰ੍ਹਾਂ ਮੁਬਾਰਕਬਾਦ ਦੇਣੀ ਹੈ, ਤੇ ਫਿਲਮ ਬਣ ਜਾਣੀ ਸੀ। ਤੇ ਉਹਦੇ ਕਰਮ ਨੇ ਜਿਹੜੇ ਸਾਨੂੰ, ਅਸੀਂ ਜਿਹੜਾ ਮੇਰੇ ਮਿਸ਼ਨ ਦਾ ਹਿੱਸਾ ਲੋਕਾਂ ਨੂੰ ਖੁਸ਼ ਕਰਨਾ, ਅਸੀਂ ਕਰ ਰਹੇ ਹਾਂ, ਕਰਦੇ ਰਹਾਂਗੇ ਜਦੋਂ ਤੱਕ ਅੱਲਾ ਨੇ ਹਿੰਮਤ ਤਾਕਤ ਦਿੱਤੀ ਦੀ। ਤੁਹਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਵੀ ਆਈਆਂ, ਜੀ ਜੀ, ਮੁਸ਼ਕਲਾਤ ਵੀ ਆਈਆਂ। ਜੀ ਜੀ। ਕੋਈ ਇਹਨਾਂ ਦੇ ਹਵਾਲੇ ਨਾਲ ਦੱਸੋਗੇ ਕਿ ਕੋਈ ਖਾਸ ਐਸੀ ਗੱਲ, ਕੋਈ ਖਾਸ ਐਸਾ ਵਾਕਿਆ ਹੋਇਆ ਹੋਵੇ ਜਿਹਦੇ ਨਾਲ ਤੁਸੀਂ ਕੋਈ ਦਿਲ ਬਰਦਾਸ਼ਤਾ ਹੋਏ ਹੋ, ਕਦੀ ਮਾਯੂਸ ਹੋਏ ਹੋ? ਨਹੀਂ, ਮਾਯੂਸ ਤੇ ਰੱਬ ਦੀ ਰਹਿਮਤ ਹੋਣਾ ਹੀ ਨਹੀਂ ਚਾਹੀਦਾ। ਲੇਕਿਨ ਮਤਲਬ 2003 ਦੇ ਵਿੱਚ ਨਾ ਤਕੀਰ ਜ਼ਿਆ ਸਾਹਿਬ ਨੇ ਆਰਡਰ ਕੀਤਾ ਦਾ ਸੀ ਕਿ ਚਾਚੇ ਹੋਰਾਂ ਨੂੰ ਸਾਊਥ ਅਫਰੀਕਾ ਭੇਜੋ। ਅੱਛਾ ਜੀ। ਠੀਕ ਹੈ ਜੀ। ਤੇ ਇਹਨਾਂ ਨੂੰ ਸਪਾਂਸਰ ਕਰੋ। ਤੇ ਉਸ ਵੇਲੇ ਦਾ ਜਿਹੜਾ CEO ਸੀ, ਹਾਂਜੀ, ਤੇ ਉਹਨੇ ਜਿਹੜਾ ਨਾ ਜਿਹੜਾ ਨਾ ਨਾਮ ਮੇਰਾ ਸਾਊਥ ਅਫਰੀਕਾ ਦਾ ਜਿਹੜਾ ਨਾ ਆਪਣੇ
ਟੂਰ ਸਪਾਂਸਰ ਕੀਤਾ ਅੱਛਾ ਔਰ ਉਹਦੇ 2-3 ਮਹੀਨੇ ਬਾਅਦ ਇੰਗਲੈਂਡ ਦਾ ਟੂਰ ਸੀ ਹਾਂਜੀ। ਫਿਰ ਉਹਨੇ ਜਿਹੜਾ ਨਾ ਵੀਜ਼ਾ ਤੇ ਲਵਾ ਦਿੱਤਾ ਇੰਗਲੈਂਡ ਦਾ ਹਾਂਜੀ, ਲੇਕਿਨ ਉੱਤੇ ਫਾਈਲ ਦੇ ਉੱਤੇ ਲਿਖ ਦਿੱਤਾ ਓਨਲੀ ਰੇਜ ਫਾਰ ਵੀਜ਼ਾ, ਅੱਛਾ ਕਿ ਬਈ ਜਿਹੜਾ TADA ਚਾਚੇ ਨੇ ਜਿਹੜਾ ਬੋਰਡਿੰਗ ਵਗੈਰਾ ਜਿਹੜੀ ਉਹ ਜੋ ਬੋਰਡਿੰਗ ਜਾਂ ਟਿਕਟ ਜਿਹੜੀ ਆਉਣ ਜਾਂਦੀ ਤਕੀਰ ਦੇ ਜ਼ਮਾਨੇ, ਫਿਰ ਇਜਾਜ਼ ਬੱਟ ਦੇ ਜ਼ਮਾਨੇ 'ਚ ਵੀ ਬਾਅਦ ਮਿਲੀ। ਲੇਕਿਨ ਉਹ ਜਿਹੜਾ ਨਾ ਅੱਜ ਤੇ ਉਹ ਲੋਕ ਜਿਹੜੇ ਨੇ ਨਾ ਜਿਹੜੇ ਚਾਹੁੰਦੇ ਸਨ ਕਿ 2003 ਦੇ ਵਿੱਚ ਕਈ ਲੋਕ ਨੇ ਹਾਂਜੀ, ਜੇ ਮੇਰੀ ਗੱਲ ਸਮਝ ਆ ਜਾਂਦੀ ਹੈ, ਤੇ ਉਹ ਜਿਹੜਾ ਨਾ ਚਾਹੁੰਦੇ ਸਨ ਕਿ 2003 'ਚ ਚਾਚਾ ਜਿਹੜਾ ਨਾ ਨਜ਼ਰ ਨਾ ਆਏ। ਚਾਚਾ ਦੇ ਉਹਨਾਂ ਨਾਲੋਂ ਬਹੁਤਾ ਨਜ਼ਰ ਆ ਰਿਹਾ, ਕਮੈਂਟਰੀ ਕਰ ਰਹੇ ਨੇ ਜਾਂ ਘਰ ਬਹਿ ਕੇ ਜਿਹੜਾ ਨਾ ਕ੍ਰਿਕਟ ਬੋਰਡ ਕੋਲੋਂ ਆਪਣੀ ਪੈਨਸ਼ਨ ਲੈ ਰਹੇ ਨੇ, ਤੇ ਚਾਚਾ ਤਾਂ ਮੌਜਾਂ ਕਰ ਰਿਹਾ। ਜਿਸ ਬੰਦੇ ਦੇ ਪੂਰੀ ਦੁਨੀਆ ਦੇ ਵਿੱਚ ਪਿਆਰ ਕਰਨ ਵਾਲੇ ਹੋਣ ਹੈ ਜੀ, ਤੇ ਚਾਚਾ ਬੋਲਦੇ ਨਾ ਸੱਚ ਹੀ ਬੋਲਦਾ ਹੈ ਜੀ। ਤੇ ਮਤਲਬ ਦੁਨੀਆ 'ਚ ਜਿੱਥੇ ਵੀ ਜਾਈਏ ਤੇ ਜਿਹੜੇ ਪੰਜਾਬੀ ਨੇ ਹਾਂਜੀ ਆਪਣੇ ਹੋਟਲਾਂ ਵਾਲੇ ਰੈਸਟੋਰੈਂਟ ਵਾਲੇ ਜਿੱਥੇ ਵੀ ਜਾਈਏ ਬਿਸਮਿਲ੍ਲਾ ਚਾਚਾ ਜੀ, ਪੈਸੇ ਬੋਝੀ 'ਚ ਹੁੰਦੇ ਵੀ ਨੇ, ਪੈਸੇ ਦਾ ਨਾਮ ਹੀ ਨਹੀਂ ਲਈਦਾ, ਤੇ ਉਹ ਕਹਿੰਦੇ ਨੇ ਨਹੀਂ ਚਾਚਾ ਜੀ ਤੁਸੀਂ ਸਾਡੇ ਰੈਸਟੋਰੈਂਟ ਤੇ ਆ ਗਏ ਹੋ, ਇੰਨਾ ਹੀ ਬੜਾ ਹੈ। ਤੇ ਮਕਸਦ ਹੈ ਕਿ ਤੁਹਾਡੇ ਰਾਹ 'ਚ ਜਿਹੜੀ ਜਿਨ੍ਹਾਂ ਨੇ ਲੋਕਾਂ ਨੇ ਮੁਸ਼ਕਲਾਂ ਪੈਦਾ ਕੀਤੀਆਂ, ਹੁਣ ਅੱਜ ਕੱਲ ਵੀ ਬਹੁਤ ਸਾਰੇ ਮਤਲਬ ਤੁਸੀਂ ਜਿਸ ਤਰ੍ਹਾਂ ਚਾਚਾ ਕ੍ਰਿਕਟ ਦੇ ਨਾਂ ਤੋਂ ਮਸ਼ਹੂਰ ਹੋਏ, ਜੀ ਹੁਣ ਅੱਜ ਕੱਲ ਵੀ ਬਹੁਤ ਸਾਰੇ ਸੁਣ ਰਹੇ ਆ, ਕੋਈ ਤਾਇਆ ਕ੍ਰਿਕਟ ਤੇ ਕੋਈ ਹੋਰ ਇਸ ਤਰ੍ਹਾਂ ਦੇ ਕਰੈਕਟਰ ਵੀ ਜਿਹੜੇ ਨੇ ਉਹ ਮੈਦਾਨ 'ਚ ਆ ਰਹੇ ਨੇ, ਉਹ ਕੀ ਚੀਜ਼ਾਂ ਨੇ ਮਤਲਬ? ਜੀ ਮੈਂ ਤੁਹਾਨੂੰ ਦੱਸਣਾ, ਮੇਰੇ ਬਾਅਦ ਜਿਹੜਾ ਨਾ ਜੀ ਇੱਕ ਪੱਗ ਜੀ ਬੰਦਾ ਸੀ ਮੁੱਛਾਂ ਵਾਲਾ ਜੀ ਹਾਂ ਹਾਂਜੀ, ਚਾਚਾ T20 ਉਹਨੇ ਆਪਣਾ ਨਾਮ ਰੱਖਿਆ ਹਾਂਜੀ, ਤੇ ਉਹ ਮਸ਼ਹੂਰ ਹੋਇਆ। ਫਿਰ ਉਹਦੀ ਲਹਿਦਾ ਦਾਸਤਾਨ ਹੈ ਹਾਂਜੀ, ਉਹ ਜਾਣਦੇ ਹੋ। ਇਹ ਜਿਹੜਾ ਅੱਜ ਕੱਲ੍ਹ ਆ ਰਿਹਾ ਨਾ ਚਾਚਾ ਪਾਕਿਸਤਾਨੀ ਹਾਂਜੀ ਟਿਕ ਟਾਕਰ ਜਿਹੜਾ ਹੈ ਹਾਂਜੀ ਮਸ਼ਹੂਰ ਹੈ, ਉਹ ਜਦੋਂ ਪਹਿਲੀ ਦਫਾ ਸ਼ਾਰਜੇ ਮੈਚ ਵੇਖਣ ਗਿਆ ਤੇ ਉਹਨੂੰ ਪਹਿਲੀ ਟਿਕਟ ਮੈਚ ਦੀ ਮੈਂ ਦਿੱਤੀ। ਅੱਛਾ ਹਾਂਜੀ ਸ਼ਾਰਜੇ ਸਟੇਡੀਅਮ 'ਚ ਮੈਂ ਕਿਹਾ ਫਰੂਕ ਸ਼ਾਹ ਤੂੰ ਪਹਿਲੀ ਦਫਾ ਆਇਆ, ਇਹ ਟਿਕਟ ਅੱਜ ਦੇ ਮੈਚ ਦੀ, ਤੇ ਮੈਂ ਤੇ ਵੈਲ ਸੈਟ ਹਾਂ ਅੱਲਾ ਦੀ ਰਹਿਮਤ ਹੈ, ਤੇ ਭਾਵੇਂ ਮੈਂ ਨੌਕਰੀ ਜਿਹੜਾ ਨਾ ਛੱਡ ਗਿਆ ਨਾ, ਲੇਕਿਨ ਇੱਥੇ ਮੇਰੇ ਬੜੇ ਤਲਕਾਤ ਨੇ ਵੱਡੇ ਵੱਡੇ ਅੱਛੇ ਦੋਸਤਾਂ ਨਾਲ ਤੇ ਮੇਰੇ ਲਈ, ਲੇਕਿਨ ਮੈਨੂੰ ਖੁਸ਼ੀ ਹੈ ਕਿ ਬਈ ਉਹ ਜਿਹੜਾ ਫਰੂਕ ਸ਼ਾਹ ਹੈ ਉਹਨੂੰ ਮੈਂ ਕਿਹਾ ਫਰੂਕ ਸ਼ਾਹ ਤੇਰੇ 'ਚ ਟੈਲੈਂਟ ਹੈ, ਤੂੰ ਇੱਕ ਦਿਨ ਤਰੱਕੀ ਕਰੇਗਾ, ਤੇ ਅੱਜ ਉਹ ਤਰੱਕੀ ਕਰ ਰਿਹਾ ਹੈ, ਲੱਖਾਂ ਜਿਹੜਾ ਨਾ ਕਰੋੜਾਂ ਕਮਾ ਰਿਹਾ ਹੈ, ਤੇ ਮੈਨੂੰ ਵੀ ਖੁਸ਼ੀ ਹੁੰਦੀ ਹੈ। ਤੇ ਹੁਣ ਮੈਂ ਪਿੱਛੇ ਜਦੋਂ 3 ਮੈਚ ਅਸੀਂ ਹਰੇ ਹਾਂ ਨਾ, ਤੇ ਫਰੂਕ ਸ਼ਾਹ ਜਦੋਂ 2019 ਦਾ ਵਰਲਡ ਕੱਪ ਵੇਖਣ ਗਿਆ ਨਾ, ਉਦੋਂ ਇੰਗਲੈਂਡ ਉਹ ਜਿਹੜਾ ਨਾ ਕੋਈ 27-28 ਦਿਨ ਮੇਰਾ ਮਹਿਮਾਨ ਰਿਹਾ ਅੱਛਾ ਇੰਗਲੈਂਡ ਦੇ ਵਿੱਚ। ਇੰਗਲੈਂਡ ਦੇ ਕੋਈ ਕਿਸੇ ਦੀ ਜ਼ਿੰਮੇਵਾਰੀ ਚੁੱਕਦਾ ਹੀ ਨਹੀਂ, ਲੇਕਿਨ ਮੇਰਾ ਉੱਥੇ ਭਾਂਜਾ ਸੀ, ਅਸੀਂ ਜਨਾਬ ਬੜੇ ਉੱਥੇ ਮੌਜਾਂ ਵੀ ਕਰਦੇ ਰਹੇ, ਸਾਨੂੰ ਗਿਫਟ ਵੀ ਮਿਲਦੇ ਰਹੇ। ਅਸੀਂ ਮੈਚ ਵੀ ਫਾਈਨਲ ਦੇਖਿਆ ਜਿਹੜਾ ਇੰਗਲੈਂਡ ਤੇ ਨਿਊਜ਼ੀਲੈਂਡ ਦਾ ਹੋਇਆ, ਮਾਨਚੈਸਟਰ ਤੋਂ ਲੰਡਨ ਆ ਕੇ, ਤੇ ਬੜੀ ਉਹਨੂੰ ਮਸ਼ਹੂਰੀ ਮਿਲੀ ਤੇ ਅੱਛਾ। ਤੇ ਹੁਣ ਵੀ ਮੈਂ ਗਿਆ ਰਿਹਾ ਸਾਂ ਜਦੋਂ 3 ਮੈਚ ਅਸੀਂ ਇੰਡੀਆ ਕੋਲ ਹੋ ਰਹੇ ਆ ਨਾ, ਉਂਝ ਤੇ ਅਸੀਂ 9 ਮੈਚ ਹਰੇ ਆ, 6 ਜਾਂ 7 ਮੈਂ ਗਰਾਊਂਡ 'ਚ ਦੇਖਿਆ ਆਂਦਾ ਜੀ। ਤੇ ਟੀਮ ਜਿਹੜੀ ਹੈ ਜੀ ਅੱਲਾ ਹੀ ਇਹਨੂੰ ਕੋਈ ਤਗੜੀ ਕਰੇ, ਜਿਸ ਤਰ੍ਹਾਂ ਪਹਿਲੇ ਇਮਰਾਨ ਦੇ ਟਾਈਮ ਤਗੜੀ ਸੀ, ਜਾਂ ਮੀਆਂਦਾਦ ਵਸੀਮ ਅਕਰਮ ਦੇ ਤਹਿਤ ਤਗੜੀ ਸੀ, ਬਹੁਤੀ ਜੇਦੀ ਸੀ, ਕਦੀ ਕਦੀ ਹਾਰ ਵੀ ਜਾਂਦੀ ਸੀ। ਤੇ ਹੁਣ ਤੇ ਅਸੀਂ 9 ਮੈਚ ਹਾਰ ਗਏ ਹਾਂ, ਤੇ ਅੱਲਾ ਨਾ ਕਰੇ ਕਿ ਜਿਹੜਾ ਨਾ 10ਵਾਂ ਵੀ ਜਿਹੜਾ ਨਾ ਪਤਾ ਨਹੀਂ ਕੀ ਕਦੋਂ ਖੇਡਿਆ ਜਾਣਾ ਜਾਂ ਕੀ ਹੋਣਾ। ਤੇ ਬਹਰਹਾਲ ਉਹ ਜਿਹੜਾ ਨਾ ਬੜਾ ਅੱਛਾ ਜਿਹੜਾ ਨਾ ਸਫ਼ਰ ਰਿਹਾ ਮੇਰਾ, ਜਿਹੜਾ ਨਾ ਸਾਰੇ ਪਲੇਅਰਾਂ ਨਾਲ ਜਾਂ ਜਿਹੜਾ ਨਾ ਕਰਕੇ ਹਾਰ ਜਿੱਤ ਹੁੰਦੀ ਰਹਿੰਦੀ ਹੈ। ਇਹ ਵੀ ਮੇਰਾ ਹੀ ਇੱਕ ਨਾਰਾ ਹੈ, होता है भी होता है, खेल में ऐसा होता है, कभी आगे कभी पीछे, कभी ऊपर कभी नीचे, कभी खुशी कभी गम, कभी तुम कभी हम। ਤੇ ਟੀਮ ਨੂੰ ਇਹ ਕਹਿਣਾ ਕਿ ਕभी तुम हम ਤੇ ਆ ਜਾਓ, 9 ਮੈਚ ਨਾ ਹਾਰੋ, ਕੋਈ 28 ਕਰੋੜ ਆਵਾਮ ਨੂੰ ਵੀ ਸੋਚਿਆ ਕਰੋ, ਜਿਹੜੇ ਪੂਰੀ ਦੁਨੀਆ 'ਚ ਹੁਣ ਜਿਹੜਾ ਮੈਚ ਹੋਇਆ ਜਿਹੜਾ ਅਸੀਂ ਆ ਰਹੇ ਹਾਂ ਇੰਡੀਆ ਕੋਲੋਂ, ਜਿਹੜਾ ਨਾ ਉਹਦੇ ਵਿੱਚ ਸੱਚ ਹੈ ਕਿ 80 ਜਾਂ 85% ਕਰਾਊਡ ਇੰਡੀਆ ਦਾ ਸੀ। ਹਾਂਜੀ ਹਾਂਜੀ ਠੀਕ ਹੈ, ਲੇਕਿਨ 15-20% ਕਰਾਊਡ ਜਿਹੜਾ ਪਾਕਿਸਤਾਨ ਵੀ ਪਾਕਿਸਤਾਨ ਦੀ ਮੁਹੱਬਤ 'ਚ ਪਹੁੰਚਿਆ ਦਾ ਸੀ। ਹਾਂਜੀ ਉਹਨਾਂ ਨੂੰ ਚਾਚੇ ਦਾ ਸਲੂਟ, ਜਿਹੜੇ ਸ੍ਰੀਲੰਕਨ ਮੁਸਲਮਾਨ ਪਾਕਿਸਤਾਨ ਦੀ ਮੁਹੱਬਤ ਦੇ ਵਿੱਚ ਹਾਂਜੀ ਪਾਕਿਸਤਾਨ ਦੀ ਟੀਮ ਨੂੰ ਸਪੋਰਟ ਕਰਨ ਵਾਸਤੇ ਜਾਂਦੇ ਨੇ, ਉਹਨਾਂ ਨੂੰ ਸਲੂਟ ਹੈ ਜੀ। ਔਰ ਅੰਬੈਸੀ ਨੇ ਬੜਾ ਕੰਮ ਕੀਤਾ, ਔਰ ਮੈਂ ਜਿਨ੍ਹਾਂ ਨੂੰ ਪਛਾਣਦਾ ਸਾਂ ਦੱਸਿਆ ਕਿ ਬਈ ਚਾਚਾ ਪਾਕਿਸਤਾਨੀ ਨੂੰ ਦੇਖਿਆ
ਔਰ ਅਰਸ਼ਦ ਸਾਹਿਬ ਮਾਨਚੈਸਟਰ ਤੋਂ ਆਏ ਦੇ ਸਨ। ਉਹ ਸਾਡੇ ਬੜੇ ਅਜ਼ੀਮ ਨੇ, ਇਨਵੀਰੈਕਸ ਦੇ ਜਿਹੜੇ ਨੇ ਮਾਲਕ ਨੇ ਜ਼ਾਕਰ ਸਾਹਿਬ, ਜੀ ਉਹਨਾਂ ਨੇ ਮੈਨੂੰ ਹਮਾਰੇ ਹੀਰੋ ਦਾ ਵੀ ਅਵਾਰਡ ਦਿੱਤਾ। ਔਰ ਹਰ ਟੂਰਨਾਮੈਂਟ 'ਚ ਸਪਾਂਸਰ ਵੀ ਉਹ ਕਰਦੇ ਨੇ ਆਪਣੀ ਕੰਪਨੀ ਦੀ ਤਰਫੋਂ। ਉਹ ਜ਼ਾਕਰ ਸਾਹਿਬ ਸਨ, ਆਪਣੇ ਦਾਨੀਆਲ ਸਾਹਿਬ ਸਨ ਜਿਹੜੇ ਪੰਜਾਬ ਦੇ ਨੇ ਹੈ ਜੀ, ਔਰ ਉਹਨਾਂ ਦਾ ਜਿਹੜਾ ਨਾ ਭਾਂਜਾ ਸੀ ਹੰਸ, ਉਹਨਾਂ ਨੂੰ ਵੀ ਦੇਖਿਆ ਯੂਨੀਫਾਰਮ ਪਾ ਕੇ। ਉਹ ਤੇ ਪਾਕਿਸਤਾਨ ਦੀ ਮੁਹੱਬਤ 'ਚ ਅਸੀਂ ਵੀ ਯੂਨੀਫਾਰਮ ਪਾਈ ਦੀ ਹੈ, ਉਹ ਵੀ ਪਾਉਂਦੇ ਨੇ। ਲੇਕਿਨ ਹੁਣ ਅੱਜ ਕੱਲ ਨਹੀਂ ਜਾ ਰਹੇ ਕਿਤੇ ਮੈਚ ਵੇਖਣ ਦਾ? ਨਹੀਂ, ਅੱਜ ਜਿਹੜਾ ਨਾ ਤੁਹਾਨੂੰ ਦੱਸਿਆ ਹੁਣ 3 ਮੈਚ ਤੇ ਰਹੇ ਦੇ ਸਾਂ ਲਗਾਤਾਰ ਹੈ ਜੀ। ਉਹ ਸੁਣਿਆ ਦਾ ਸੀ ਜੇ ਕਿ ਐਵਰੀ ਸੰਡੇ ਨਾ ਸੰਡੇ, ਲੇਕਿਨ ਇੰਡੀਆ ਦੀ ਟੀਮ ਨੇ ਤੇ ਐਵਰੀ ਸੰਡੇ ਬਣਾ ਲਿਆ। 3 ਤੇ ਮੈਂ ਮੈਚ ਆ ਰਿਹਾ ਤਾਂ ਅੱਜ ਕੱਲ ਤੇ ਮੇਰੀ ਚਲੋ ਅੱਖ ਦਾ ਵੀ ਪ੍ਰੋਸ਼ਨ ਹੈ, ਲੇਕਿਨ ਮੈਂ ਥੋੜਾ ਫੈਮਿਲੀ ਨੂੰ ਵੀ ਜਿਹੜਾ ਨਾ ਟਾਈਮ ਦੇਣਾ ਚਾਹੁੰਦਾ ਸਾਂ। ਤੁਹਾਨੂੰ ਫੈਮਿਲੀ ਵੱਲੋਂ ਕਦੀ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਟਰੈਵਲ ਵੀ ਕੀਤਾ ਮੁਲਕ ਤੋਂ ਬਾਹਰ ਵੀ ਜਾਂਦੇ ਰਹੇ, ਫਿਰ ਇੱਥੇ ਵੀ ਤੁਸੀਂ ਹਰ ਮੈਚ 'ਚ ਪਹੁੰਚਦੇ ਹੋ ਜੀ ਜੀ। ਤੇ ਕਿਸੇ ਵੇਲੇ ਉਹਨਾਂ ਵੱਲੋਂ ਤਾਂ ਨਹੀਂ ਪ੍ਰੋਬਲਮ ਆਈ ਸਾਡੀ ਚਾਚੀ ਵੱਲੋਂ? ਅੱਲਾ ਦੀ ਰਹਿਮਤ ਹੀ ਹੈ, ਪਿੱਛੇ 26 ਦਸੰਬਰ ਨੂੰ ਮੇਰੀ ਅਸੀਂ 50ਵੀਂ ਸ਼ਾਦੀ ਦੀ ਸਾਲਗਿਰਾ ਮਨਾਈ ਮਾਸ਼ਾਅੱਲਾ, ਔਰ ਬੜੀ ਵੱਡੀ ਸਾਲਗਿਰਾ ਮੇਰੇ ਬੱਚਿਆਂ ਦੀ ਖਾਹਿਸ਼ ਸੀ ਤੇ ਮੈਂ ਕਿਹਾ ਮਨਾ ਲਓ ਭਾਈ। ਤੇ ਉਹ ਫਿਰ ਬੜੀ ਸਾਲਗਿਰਾ ਮਨਾਈ ਗਈ, ਪੂਰੀ ਦੁਨੀਆ 'ਚੋਂ ਪੈਗਾਮ ਆਏ, ਫੋਨ ਆਏ ਜਿਹੜੇ ਨਾ ਜਾਂ ਮੈਸੇਜ ਆਏ ਕਿ ਵੀ ਬੜੇ ਉਹ ਫਿਰ ਉਹ ਮੇਰੀ ਤੇ ਤੁਹਾਡੀ ਚਾਚੀ ਦੀ ਨਾ ਹੈ ਜੀ ਫੋਟੋ ਵੀ ਸੀ ਇਨਵੀਰੈਕਸ ਦੇ ਵਿੱਚ ਇਕੱਠੀ ਲੱਗੀ ਦੀ ਹੈ, ਤੇ ਉਹ ਸਾਰੀ ਦੁਨੀਆ ਨੇ ਵੇਖੀ। ਤੇ ਬਹਰਾਲ ਇਹ ਵੇ ਕਿ ਅੱਲਾ ਦੀਆਂ ਰਹਿਮਤਾਂ ਹੀ ਨੇ ਕਿ ਜਦੋਂ ਮੇਰਾ ਮਕਾਨ ਵਿਕਿਆ ਨਾ ਤੇ ਚਾਚੀ ਤੁਹਾਡੀ ਨੇ ਮੈਨੂੰ ਡਾਕੂਮੈਂਟਸ ਦਿੱਤੇ ਤੇ ਉਹਨਾਂ ਕਿਹਾ ਜਿਹੜਾ ਨਾ ਬਾਊ ਜੀ ਕੋਈ ਗੱਲ ਨਹੀਂ, ਤੁਸੀਂ ਦੁਨੀਆ ਦੇ ਲੋਕਾਂ ਦੇ ਪਿਆਰ ਕਰਦੇ ਹੋ, ਉਹਨਾਂ ਦੀ ਮਦਦ ਕਰਦੇ ਹੋ ਤੇ ਅੱਲਾ ਤੁਹਾਡੀ ਵੀ ਮਦਦ ਕਰੇਗਾ। ਵਕਤ ਹਾਲਾਤ ਆਉਂਦੇ ਰਹਿੰਦੇ ਨੇ ਤੇ ਇਹ ਲਓ ਮਕਾਨ, ਜੇ ਪਹਿਲੇ ਜ਼ੇਵਰ ਵਿਕ ਗਿਆ ਤੇ ਹੁਣ ਮਕਾਨ ਜਿਹੜਾ ਹੈ ਨਾ ਵਿਕ ਜਾਏਗਾ। ਤੇ ਤਾਂ ਕੀ ਬਲਕਿ ਇੱਕ ਮੈਨੂੰ 골ਡ ਮੈਡਲ ਮਿਲਿਆ ਦਾ ਸੀ ਜਿਹੜਾ 95 ਦੇ ਵਰਲਡ ਕੱਪ 'ਚ। ਅੱਛਾ, ਕਿਉਂਕਿ ਮੈਂ ਉਹ ਗੱਲ ਕਰਨਾ ਜਿਹੜੇ ਸਬੂਤ ਨੇ ਮੇਰੇ ਕੋਲ ਹੈ ਜੀ। ਤੇ ਉਹ 골ਡ ਮੈਡਲ ਵੀ ਇੱਕ ਵਕਤ ਐਸਾ ਆਇਆ ਕਿ ਵੀ ਸਾਨੂੰ ਵੇਚ ਕੇ ਤੇ ਦਾਲ ਚੌਲ ਖਾਣੇ ਪਏ। ਅੱਛਾ, ਤੇ ਸਾਡਾ ਕਲਚਰ ਹੈ ਜੀ, ਅੱਲਾ ਜਿਸ ਹਾਲ 'ਚ ਰੱਖੇ ਉਹਦੀ ਜ਼ਾਤ ਦਾ ਸ਼ੁਕਰ ਹੈ। ਮੈਂ ਜਿਸ ਵੀ ਹਾਲ 'ਚ ਹਾਂ ਅੱਲਾ ਦਾ ਸ਼ੁਕਰ ਹੈ। ਲੇਕਿਨ ਇਹ ਵੀ ਕਿ ਇਹ ਹੈ ਵੀ ਕਿ ਜੇ ਮੈਂ ਪਾਕਿਸਤਾਨ ਨਾਲ ਪਿਆਰ ਕੀਤਾ ਤੇ ਫਿਰ ਪਾਕਿਸਤਾਨੀਆਂ ਨੇ ਵੀ ਚਾਚੇ ਕ੍ਰਿਕਟ ਨਾਲ ਉਹ ਪਿਆਰ ਕੀਤਾ ਕਿ ਸ਼ਾਇਦ ਰਾਂਝੇ ਨੇ ਹੀਰਨਾ ਵੀ ਨਹੀਂ ਸੀ ਕੀਤਾ। ਅੱਛਾ, ਹਾਂਜੀ, ਵਾਹ ਵਾਹ ਵਾਹ, ਜ਼ਬਰਦਸਤ, ਬਿਲਕੁਲ ਠੀਕ ਹੈ। ਨਾਜ਼ਰੀਨ, ਚਾਚਾ ਕ੍ਰਿਕਟ ਦੇ ਨਾਲ ਖੂਬਸੂਰਤ ਗੁਫ਼ਤਗੂ ਤੁਸੀਂ ਸੁਣ ਰਹੇ ਹੋ, ਉਹਨਾਂ ਦੀਆਂ ਦਿਲਚਸਪ ਗੱਲਾਂ ਵੀ ਤੁਸੀਂ ਸੁਣ ਰਹੇ ਹੋ। ਇੱਥੇ ਵੇਲਾ ਹੋਇਆ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਨਾਜ਼ਰੀਨ, ਦੁਬਾਰਾ ਜੀ ਆਇਆਂ ਨੂੰ। ਤੇ ਸਾਡੇ ਨਾਲ ਚਾਚਾ ਕ੍ਰਿਕਟ ਮੌਜੂਦ ਨੇ ਤੇ ਉਹਨਾਂ ਨਾਲ ਦੁਬਾਰਾ ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰਨੇ ਆ। ਚਾਚਾ ਜੀ, ਤੁਸੀਂ ਪਾਕਿਸਤਾਨ ਦੀ ਕ੍ਰਿਕਟ ਨੂੰ ਬੜਾ ਕਰੀਬ ਤੋਂ ਵੇਖਿਆ ਤੇ ਪਹਿਲੇ ਜ਼ਮਾਨੇ ਦੀ ਕ੍ਰਿਕਟ ਤੇ ਹੁਣ ਦੀ ਕ੍ਰਿਕਟ 'ਚ ਬਹੁਤ ਜ਼ਿਆਦਾ ਫਰਕ ਵੀ ਆ ਗਿਆ ਹੈ। ਤੇ ਲੇਕਿਨ ਸਾਡੀ ਕ੍ਰਿਕਟ ਟੀਮ ਜਿਹੜੀ ਹੈ ਉਹਦੇ ਬਾਰੇ 'ਚ ਕੁਝ ਤੁਸੀਂ ਪੇਸ਼ਗੋਈ ਨਹੀਂ ਕਰ ਸਕਦੇ, ਤੇ ਇਹਦੀ ਕੀ ਵਜ੍ਹਾ ਹੈ? ਫਰਕ ਤੇ ਹੈ ਕਿ ਬਈ ਜਿਹੜਾ ਨਾ ਪਹਿਲੇ ਜਿਹੜੇ ਪੈਸਾ ਇੰਨਾ ਨਹੀਂ ਸੀ ਕ੍ਰਿਕਟ 'ਚ ਹੁੰਦਾ। ਹਾਂ, ਹੁਣ ਪੈਸਾ ਬਹੁਤ ਆ ਗਿਆ। ਪਲੇਅਰ ਜਿਹੜੇ ਨੇ ਉਹ ਸਾਈਕਲਾਂ ਦੇ ਜਿਹੜਾ ਨਾ ਸਟੇਡੀਅਮ ਪਹੁੰਚਦੇ ਸਨ ਜਾਂ ਜਿਮਖਾਨੇ 'ਚ ਕੋਈ ਮੈਚ ਹੁੰਦੇ ਸੀ ਤੇ ਉਦੋਂ ਕਾਰਕਰਦਗੀ ਵੀ ਬਿਹਤਰ ਹੁੰਦੀ ਸੀ ਉਹਨਾਂ ਦੀ। ਕਾਰਕਰਦਗੀ ਜਨਾਬ ਜਿਹੜਾ ਨਾ ਮਤਲਬ ਕਿ ਸਾਡੇ ਪਹਿਲੇ ਕੈਪਟਨ ਸਨ ਅਬਦੁਲ ਹਫੀਜ਼। ਹਾਂਜੀ ਹਾਂ, ਕਾਰਦਾਰ ਸਾਹਿਬ ਜੀ। ਠੀਕ ਹੈ, ਤੇ ਉਹ ਜਨਾਬ ਜਦੋਂ ਪਹਿਲੇ ਟੂਰ ਲੈ ਕੇ ਗਏ ਤੇ ਉਹਨਾਂ ਨੇ ਓਵਰ ਟੈਸਟ ਜਿੱਤਿਆ। ਠੀਕ ਹੈ ਜੀ। ਜੀ ਹਾਂ, ਜੀ ਹਾਂ। ਔਰ ਫਜ਼ਲ ਮਹਿਮੂਦ ਨੇ ਉਹ 'ਚ 12-13 ਵਿਕਟਾਂ ਲਈਆਂ ਜੀ। ਬੜਾ ਜਨਾਬ ਗੋਰੇ ਵੀ ਹੈਰਾਨ ਹੋਏ ਕਿ ਐਡੀ ਨਵੀਂ ਟੀਮ ਜੀ ਹਾਂ, ਜੀ ਹਾਂ। ਤੇ ਵੀ ਇਹਨਾਂ ਨੇ ਐਡੀ ਅੱਛੀ ਪਰਫਾਰਮੈਂਸ। ਤੇ ਉਸ ਤੋਂ ਬਾਅਦ ਜਿਹੜਾ ਨਾ ਜਦੋਂ ਵੈਸਟ ਇੰਡੀਜ਼ ਵੀ ਅਬਦੁਲ ਹਫੀਜ਼ ਕਾਰਦਾਰ ਗਏ ਤੇ ਤੁਹਾਨੂੰ ਜਿਹੜਾ ਨਾ ਨੀਮ ਮੁਹੰਮਦ ਨੇ 300 ਜੀ ਹਾਂ ਵਰਲਡ ਰਿਕਾਰਡ ਬਣਾਇਆ ਸੀ ਉਸ ਵੇਲੇ ਦਾ। ਜੀ ਹਾਂ, ਜਿਹੜਾ ਨਾ 337 ਰਨ ਜੀ ਜੀ ਬਣਾਏ। ਫਿਰ ਉਹਨਾਂ ਦਾ ਰਿਕਾਰਡ ਗੈਰੀ ਸੋਮਨ ਨੇ ਤੋੜਿਆ। ਜੀ ਹਾਂ, ਜੀ ਹਾਂ। ਟੁੱਟਦੇ ਰਹਿੰਦੇ ਨੇ ਅੱਜ ਕੱਲ। ਬ੍ਰਾਇਨ ਲਾਰਾ ਨੇ ਕੋਈ 400 ਤੋਂ ਜ਼ਿਆਦਾ ਜੀ ਜੀ ਬਣਾਏ ਦੇ ਨੇ। ਤੇ ਕਿਉਂਕਿ ਕ੍ਰਿਕਟ ਮੇਰਾ ਜਨੂਨ ਹੈ, ਇਸ ਬਾਰੇ ਮੈਂ ਥੋੜੀ ਬਹੁਤੀ ਜਿਹੜਾ ਨਾ ਇਨਫੋਰਮੇਸ਼ਨ ਤੇ ਰੱਖਣਾ। ਤੇ ਕੀ ਤੁਸੀਂ ਕੀ ਐਡਵਾਈਸ ਕਰੋਗੇ ਕਿ ਕੀ ਮਸ਼ਵਰਾ ਦਿਓਗੇ ਕਿ ਟੀਮ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਹੈ? ਸਾਡੀ ਟੀਮ ਜਿਹੜੀ ਇਸ ਤਰ੍ਹਾਂ ਬਿਹਤਰ ਹੋ ਸਕਦੀ ਹੈ ਕਿ ਬਈ ਮਿਹਨਤ ਵੀ ਕਰੇ
ਤੇ ਪਾਕਿਸਤਾਨ ਮਾਰਿਆ ਖੇਡੇ ਔਰ ਇਹ ਸੋਚ ਕੇ ਖੇਡੇ ਕਿ ਅਸੀਂ ਮੈਚ ਜਿੱਤਣਾ, ਹਾਰ ਜਿੱਤ ਹੁੰਦੀ ਰਹਿੰਦੀ ਹੈ ਲੇਕਿਨ ਇਸ ਤਰ੍ਹਾਂ ਨਾ ਹਾਰਨਾ ਹੈ ਜੀ। ਅੱਛਾ, ਤੁਸੀਂ ਕ੍ਰਿਕਟਰਾਂ ਦੇ ਵੀ ਬਹੁਤ ਨਜ਼ਦੀਕ ਰਹੇ, ਤੁਸੀਂ ਬਿਲਕੁਲ। ਤਕਰੀਬਨ ਸਾਰੇ ਜੀ ਸਾਰੇ ਤੁਹਾਨੂੰ ਵੀ ਜਾਣਦੇ ਨੇ, ਵਰਲਡ ਦੇ ਕ੍ਰਿਕਟ ਜਾਣਦੇ ਨਹੀਂ, ਰਿਸਪੈਕਟ ਵੀ ਕਰਦੇ। ਤੇ ਕੋਈ ਕਿਸੇ ਕ੍ਰਿਕਟਰ ਦੇ ਨਾਲ ਕੋਈ ਐਸਾ ਕ੍ਰਿਕਟਰ ਜਿਹਦੇ ਨਾਲ ਜ਼ਿਆਦਾ ਕੁਰਬਤ ਰਹੀ ਹੋਵੇ? ਇੱਜ਼ਤ ਇਤਰਾਮ ਤੇ ਸਭ ਕਰਦੇ ਨੇ ਜੀ, ਲੇਕਿਨ ਮੇਰੇ ਜਿਹੜੇ ਨੇ ਨਾ, ਜਿਸ ਤਰ੍ਹਾਂ ਹੁਣ ਦੁਨੀਆ ਆਪਣੇ ਸ਼ਾਹਿਦ ਅਫਰੀਦੀ ਨੂੰ ਪਸੰਦ ਕਰਦੀ ਤੇ ਅਸੀਂ ਵੀ ਤੇ ਕਰਨਾ ਹੀ ਹੈ ਜੀ। ਮੈਂ ਉਹਦੇ ਜਿਹੜੀ ਉਹਨੇ 45 ਗੇਂਦਾਂ 'ਚ ਸੈਂਚੁਰੀ ਬਣਾਈ ਸੀ ਕਾਨਪੁਰ, ਮੈਂ ਉੱਥੇ ਵੀ ਮੌਜੂਦ ਸਾਂ ਜੀ। ਤੇ ਜਾਂ ਦੂਜੇ ਮੇਰੀ ਲੇਕਿਨ ਮੈਂ ਜਿਹੜਾ ਨਾ, ਜਿਸ ਤਰ੍ਹਾਂ ਮੇਰਾ ਆਪਣਾ ਜਿਹੜਾ ਨਾ ਮੁਹੰਮਦ ਯੂਸਫ ਹੈ, ਰਜ਼ਾਕ ਹੈ, ਉਹ ਬੱਚਾ ਹੈ ਆਪਣਾ ਜੀ, ਇੱਜ਼ਤ ਇਤਰਾਮ ਕਰਦਾ। ਤੇ ਜ਼ਿਆਦਾ ਮੇਰੇ ਜਿਹੜੇ ਫੇਵਰੇਟ ਪਲੇਅਰ ਨੇ ਨਾ ਐਜ਼ ਏ ਜੈਂਟਲਮੈਨ ਹੈ ਜੀ, ਉਹ ਇੱਕ ਯੂਨਸ ਖਾਨ, ਅੱਛਾ, ਤੇ ਇੱਕ ਮਿਸਬਾਹ ਉਲ ਹਕ। ਅੱਛਾ, ਇਹਨਾਂ ਦਾ ਕੋਈ ਜਿਹੜਾ ਨਾ ਸਾਫ ਸੁਥਰੀ ਕ੍ਰਿਕਟ ਜਾਂ ਲੋਕਾਂ ਨਾਲ ਮਿਲ ਸਾਰੇ ਹੀ ਨੇ ਜੀ, ਮਤਲਬ ਬ੍ਰਾਇਨ ਲਾਰਾ ਜਾਂ ਦੂਜੇ ਤੀਜੇ, ਇਹ ਮੇਰੀ ਨਹੀਂ, ਮੇਰੇ ਮੁਲਕ ਦੀ ਇੱਜ਼ਤ ਹੈ ਕਿ ਕਲਾਈਡ ਵਲਾਈਡ ਜੈਸੇ ਜਾਂ ਸੁਨੀਲ ਗਵਾਸਕਰ ਜੈਸਾ ਵੀ ਮਤਲਬ ਆਪਣੀ ਕਮੈਂਟਰੀ 'ਚ ਕਵੇ ਕਿ ਇਹ ਆਜ਼ਾਦ ਪਾਕਿਸਤਾਨ ਨੂੰ ਰਹੇਗਾ ਕਿ ਚਾਚੇ ਕ੍ਰਿਕਟ ਦਾ ਤਲਕ ਪਾਕਿਸਤਾਨ ਹੈ। ਔਰ ਫਿਰ ਜੈਫਰੀ ਬਾਈਕਾਟ ਨੇ ਵੀ ਤਾਂ ਕੁਝ ਕਿਹਾ ਸੀ ਤੁਹਾਡੇ ਬਾਰੇ? ਜੈਫਰੀ ਬਾਈਕਾਟ ਨੇ ਜਿਹੜਾ ਕਿਹਾ ਤਾਂ ਮੈਨੂੰ ਅੱਜ ਵੀ ਯਾਦ ਹੈ, ਉਹਨੇ ਮਤਲਬ ਕਮੈਂਟਸ ਦਿੱਤੇ ਦੇ ਨੇ ਕਿ ਕਰਾਊਡ ਜਿਹੜਾ ਨਾ ਬੇਜਾਨ ਹੁੰਦਾ ਹੈ ਜੀ, ਖਾਮੋਸ਼ ਹੁੰਦਾ ਹੈ, ਤੇ ਚਾਚਾ ਕ੍ਰਿਕਟ ਹੁੰਦਾ ਤੇ ਕਰਾਊਡ 'ਚ ਜਾਨ ਆ ਜਾਂਦੀ। ਅੱਛਾ, ਰੌਲੇ ਪੈ ਜਾਂਦੇ ਨੇ। ਪਹਿਲੇ ਤੇ ਅਸੀਂ ਸਿਰਫ ਰੌਲੇ ਪਾਉਂਦੇ ਸਾਂ ਜਾਂ ਸ੍ਰੀਲੰਕਨ ਪਾਉਂਦੇ, ਹੁਣ ਤੇ ਸਾਡੇ ਨਾਲ ਬਹੁਤੇ ਗੋਰਿਆਂ ਦੇ ਜਾਣੇ ਵੀ ਉੱਠ ਕੇ ਛਾਲਾਂ ਮਾਰ, ਇਹ ਛਾਲਾਂ ਤੇ ਸਟਾਰਟ ਕੀਤੀਆਂ ਚਾਚੇ ਨੇ। ਅੱਲਾ ਜੀ ਨੂੰ ਇੱਜ਼ਤ ਦੇਵੇ ਕਿ ਉਹਦੇ ਕਰਮ ਨੇ ਜੀ। ਤੇ ਚਾਚਾ ਜੀ ਤੁਸੀਂ ਨਾਰੇ ਵੀ ਬੜੇ ਬਣਾਏ ਜੀ ਤੇ ਕੋਈ ਸਾਡੇ ਵੇਖਣ ਵਾਲਿਆਂ ਨੂੰ ਨਾਰੇ ਹੀ ਸੁਣਾ ਦਿਓ ਜਿਹੜੇ ਬੜੇ ਮਸ਼ਹੂਰ ਹੋਏ ਨੇ ਤੁਹਾਡੇ ਨਾਰੇ। ਜਿਹੜੇ ਇਹ ਮੇਰੇ ਨਾਰੇ ਨੇ, ਜਦੋਂ ਪਾਕਿਸਤਾਨ ਬਾਲਿੰਗ ਕਰਦਾ ਹੋਏ ਨਾ ਤੇ ਮੇਰਾ ਨਾਰਾ ਹੁੰਦਾ ਹੈ, ਬਾਲਿੰਗ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਅੱਛਾ, ਆਊਟ ਕਰੋ ਬਈ, ਆਊਟ ਕਰੋ, ਜਲਦੀ ਜਲਦੀ ਆਊਟ ਕਰੋ। ਬਾਲਿੰਗ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਬੱਚਿਆਂ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਚਾਚੇ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਤੇ ਜਦੋਂ ਹੁੰਦਾ ਨੇ ਬੈਟਿੰਗ, ਫਿਰ ਹੁੰਦਾ ਬਈ ਜਿਹੜਾ ਨਾ ਵੀ ਵਕਤ ਕੀ ਇਹ ਮਜਬੂਰੀ ਹੈ, ਚੌਕੇ ਬਹੁਤ ਜ਼ਰੂਰੀ ਹੈ। ਅੱਛਾ, वक्त की ये मजबूरी है, छिक्के बहुत ज़रूरी है। मारेगा भाई मारेगा, मिसबा छक्के मारेगा, मारेगा भाई मारेगा, फरीदी छक्के मारेगा। वक्त ਦੇ ਨਾਲ ਜਿਸ ਤਰ੍ਹਾਂ ਦਾ ਕੋਈ ਖੇਡਦਾ ਹੈ ਉਸ ਤਰ੍ਹਾਂ। ਲੇਕਿਨ ਮੇਰਾ ਇੱਕ ਨਾਰਾ ਜਿਹੜਾ ਨਾ, ਜਿਸ ਤੇ ਟੀਮ ਅਮਲ ਨਹੀਂ ਕਰ ਰਹੀ, ਉਹ ਸਭ ਤੋਂ ਜ਼ਿਆਦਾ ਫੇਮਸ ਹੈ। ਅੱਛਾ, ਚਾਚੇ ਦੀ ਗੱਲ ਮੰਨ ਕੇ ਖੇਲੋ, ਜਮ ਕੇ ਖੇਲੋ, ਜਮ ਕੇ ਖੇਲੋ। ਵਾਹ ਵਾਹ ਵਾਹ, अच्छा खेलो, मिल के खेलो, शान से खेलो, आन से खेलो, दिल से खेलो, जान से खेलो। ਤੇ ਹੁਣ ਇੰਝ ਹੀ ਲੱਗਦਾ ਕਿ ਨਾ ਦਿਲੋਂ ਜਾਨ ਚ ਨਹੀਂ ਹੈ ਨਾ, ਜਿਹੜਾ ਨਾ ਖੇਲਦੇ ਤੇ ਚਲੋ ਹਾਰ ਤੇ ਫਿਰ ਹਾਰ ਜਿੱਤ ਹੁੰਦੀ ਹੈ, ਇਸ ਤਰ੍ਹਾਂ ਨਾ ਰਹੋ ਕਿ ਬਈ 9 ਹਾਰ ਗਏ ਤੇ ਅੱਗੋਂ ਇੱਕ ਹੋਰ ਹਾਰੋਗੇ ਤੇ 10 ਦਾ ਹਿੰਸਾ ਆ ਜਾਏਗਾ ਹੈ ਜੀ। ਤੇ ਬਾਦ ਉਹਦੇ ਕਰਮ ਨੇ ਜਿਹੜਾ ਨਾ, ਅਸੀਂ ਆਪਣੀ ਡਿਊਟੀ ਮੁਲਕ ਵਾਸਤੇ ਦੇ ਰਹੇ ਹਾਂ। ਚਾਚਾ ਕ੍ਰਿਕਟ ਹਿਸਟਰੀ ਦਾ ਇੱਕ ਹਿੱਸਾ ਬਣ ਚੁੱਕਿਆ। ਜਿਨ੍ਹਾਂ ਨੇ ਕ੍ਰਿਕਟ ਸ਼ੁਰੂ ਕੀਤੀ ਹੈ ਗੋਰਿਆਂ ਨੇ, ਉਹ ਕਹਿੰਦੇ ਨੇ ਕਿ ਚਾਚਾ ਕ੍ਰਿਕਟ ਬੈਸਟ ਜਿਹੜਾ ਨਾ ਕ੍ਰਿਕਟ ਹਿਸਟਰੀ ਦਾ ਬੈਸਟ ਚੇਅਰ ਲੀਡਰ ਹੈ, ਜਿਹਨੇ ਨੇ ਕੌਮ ਨੂੰ, ਲੋਕਾਂ ਨੂੰ, ਕ੍ਰਿਕਟ ਫੈਨ ਨੂੰ ਖੁਸ਼ੀਆਂ ਵੰਡੀਆਂ ਨੇ ਜਾਂ ਇੱਕ ਨਵਾਂ ਟ੍ਰੈਂਡ ਦਿੱਤਾ ਹੈ। ਤੇ ਨੰਬਰ 1 ਫੈਨ ਤੇ ਫਿਰ ਸਾਰੀ ਦੁਨੀਆ ਮੰਨਦੀ ਹੈ। ਔਰ ਗਾਰਡੀਅਨ ਅਖਬਾਰ ਜਿਹੜਾ ਦੁਨੀਆ ਦਾ ਮਸ਼ਹੂਰ ਅਖਬਾਰ ਹੈ, ਜਿਹਦੇ ਇਸ਼ਤਿਹਾਰ ਦੀ ਜਿਹੜਾ ਨਾ ਫਰੰਟ ਦੇ ਉੱਤੇ ਹੈ ਜੀ 10,000 ਪਾਉਂਡ ਦੀ ਕੀਮਤ ਹੈ ਫਰੰਟ ਦੇ ਇਸ਼ਤਿਹਾਰ ਦੀ। ਉਹਨਾਂ 2 ਦਫਾ ਅਗਰ ਚਾਚੇ ਕ੍ਰਿਕਟ ਦਾ ਇਸ਼ਤਿਹਾਰ ਲਾਇਆ, ਬਲਕਿ ਜਿਹੜਾ 99 ਦਾ ਜਿਹੜਾ ਵਰਲਡ ਕੱਪ ਹੋਇਆ ਨਾ, ਉਹ 20 ਜੂਨ ਨੂੰ ਸੀ ਨਾ, ਤੇ 19 ਜੂਨ ਨੂੰ ਗਾਰਡੀਅਨ ਨੇ ਜਿਹੜਾ ਨਾ ਉਹ ਮੇਰਾ ਫਰੰਟ ਤੇ ਫੋਟੋ ਦਿੱਤੀ ਹੈ, ਇਸ ਤਰ੍ਹਾਂ ਪਾਕਿਸਤਾਨੀ ਝੰਡੇ ਦਾ। ਮੇਰੇ ਕੋਲ ਆਏ, ਲਿਆਂਦੀ ਦੀ ਨਹੀਂ, ਚਲੋ ਹੈ ਜੀ। ਤੇ ਥੱਲੇ ਲਿਖਿਆ ਰਿਹਾ ਸੀ, ਇਫ ਲੈਂਡ ਕਰੂਜ਼ਰ ਇਜ਼ ਦੀ ਮੈਨ ਆਫ ਦਾ ਟੂਰਨਾਮੈਂਟ, ਅੱਛਾ, then this man is a number 1 cricket fan, then who is he? ਅੱਗੇ ਫਿਰ ਜਿਹੜਾ ਨਾ ਸਟੋਰੀ ਦੂਸਰੇ ਸਫੇ ਤੇ ਸੀ। ਤੇ ਉਹਨਾਂ ਨੇ ਮਤਲਬ ਕਿ ਮੈਨ ਆਫ ਦੀ ਟੂਰਨਾਮੈਂਟ ਨੂੰ ਪਿੱਛੇ ਕਰਕੇ ਤੇ ਫਾਈਨਲ ਤੋਂ ਇੱਕ ਦਿਨ ਪਹਿਲੇ ਚਾਚੇ ਕ੍ਰਿਕਟ ਦਾ ਐਡਾ ਹੀ ਵੱਡੀ ਤੇ ਉਹ ਪਾਕਿਸਤਾਨੀਆਂ ਨੂੰ ਅੱਜ ਤੱਕ ਉਹਨਾਂ ਨੇ ਸਾਂਭੀ ਦੀਆਂ ਨੇ। ਚਾਚਾ ਜੀ ਤੁਹਾਨੂੰ ਨਾਤ ਖਾਨੀ ਦਾ ਵੀ ਸ਼ੌਕ ਹੈ ਤੇ ਸ਼ਾਇਰੀ ਦਾ ਵੀ ਸ਼ੌਕ ਹੈ? ਅੱਲਾ ਦੀਆਂ ਰਹਿਮਤਾਂ ਨੇ, ਉਹਦੇ ਕਰਮ ਨੇ। मैं प्रोफेशनल नात खान नहीं, लेकिन लाहौर से तलक रखते थे नाज़म चिश्ती रहमतुल्लाह अलैह,
ਉਹਨਾਂ ਦੇ ਮੈਂ ਬੇਟੇ ਨੂੰ ਵੀ ਸੁਣਿਆ ਦਾ, ਵੀ ਫੌਤ ਹੋ ਗਏ ਨਾ, ਤੇ ਪੋਤਰੇ ਨੂੰ ਵੀ ਮੈਂ ਅੱਛਾ ਸੁਣਿਆ ਦਾ। ਔਰ ਬਾਕੀ ਪਾਕਿਸਤਾਨ ਦੇ ਜਿੰਨੇ ਵੀ ਨਾਤਾਂ ਲਿਖਣ ਵਾਲੇ ਨੇ, ਨਾਤਾਂ ਪੜ੍ਹਨ ਵਾਲੇ, ਮੇਰੀਆਂ ਉਹਨਾਂ ਨਾਲ ਮੁਲਾਕਾਤਾਂ ਹੈ ਨੇ। ਲੇਕਿਨ ਮੇਰੇ ਬਹੁਤ ਤਲਕਾਤ ਜਿਹੜੇ ਨੇ ਨਾ, ਜਿਸ ਤਰ੍ਹਾਂ ਅਬਦਸਤਾਰ ਨਿਆਜ਼ੀ ਨੇ, ਨਿਆਜ਼ੀ ਸਾਹਿਬ ਨਾਜ਼ ਸਨ, ਜ਼ੂਰੀ ਕਸੂਰੀ ਸਾਹਿਬ ਸਨ, ਸਾਇਮ ਚਿਸ਼ਤੀ ਸਾਹਿਬ ਸਨ, ਤੇ ਉਹ ਖੁਸ਼ ਹੁੰਦੇ ਸਨ ਮੈਨੂੰ ਵੇਖ ਕੇ ਕਿ ਚਾਚਾ ਜੀ ਤੁਹਾਡਾ ਲਿਬਾਸ ਜਾਂ ਚਲੋ। ਤੇ ਬਿਲਕੁਲ ਜਿਹੜਾ ਨਾ ਮੌਕੇ ਦੀ ਮੁਨਾਸਬਤ ਨਾਲ ਜਾਈਦਾ, ਨਾਤਾਂ ਵੀ ਪੜ੍ਹੀ ਦੀਆਂ ਨੇ ਜਿੱਥੇ ਕੋਈ ਕਰੇ। ਤੇ ਬਾਕੀ ਸ਼ਾਇਰੀ ਵੀ ਕਰਦੇ ਹੋ ਜੀ? ਸ਼ਾਇਰੀ ਬਿਲਕੁਲ ਜਿਹੜੀ ਹੈ ਨਾ, ਜਿਹੜੀ ਹੈ ਨਾ, ਕਿਉਂਕਿ ਅੱਜ ਜਿਹੜੀ ਹੈ ਨਾ ਪੰਜਾਬੀ ਦਾ ਪ੍ਰੋਗਰਾਮ ਹੈ, ਉਹ ਮੁਕਤਸਰ ਜੇ ਜੀ ਦੀ ਸ਼ੇਰ ਬਿਲਕੁਲ ਜਿਹੜਾ ਹੈ ਨਾ। ਤਰਨਮ ਨਾ ਸੁਣਨਾ ਚਾਹੋਗੇ? ਜਿਸ ਤਰ੍ਹਾਂ ਮਰਜ਼ੀ ਤੁਸੀਂ ਜਨਾਬ, ਤਰਨਮ ਨਾ ਸੁਣਾਓ। ਉਹ ਮਿੱਠੇ ਪਾਣੀ ਦੀ ਨਹਿਰ ਹੋਵੇ, ਉਹ ਮਿੱਠੇ ਪਾਣੀ ਦੀ ਨਹਿਰ ਹੋਵੇ, ਅੱਲਾ ਕੋਲੋਂ ਮੰਗੀਏ ਦਵਾ, ਸੋਹਣੇ ਵਤਨ ਦੀ ਹੈਰ ਹੋਵੇ। ਉਹ ਕੋਠੇ ਉੱਤੇ ਕਾਂ ਬੋਲੇ, ਕੋਠੇ ਉੱਤੇ ਕਾਂ ਬੋਲੇ, ਦੁਨੀਆ 'ਚ ਗਲੀ ਓ ਗਲੀ ਮੇਰੇ ਵਤਨ ਦਾ ਨਾ ਬੋਲੇ। ਉਹ ਕਿਤੇ ਵੱਜਦਾ ਏ ਢੋਲ ਪਿਆ, ਕਿਤੇ ਵੱਜਦਾ ਏ ਢੋਲ ਪਿਆ, ਕੈਮ ਜ਼ਮੀਰ ਰੱਖੀ ਭਾਵੇਂ ਗੈਰਾਂ ਨਾਲ ਬੋਲ ਪਿਆ, ਕੈਮ ਜ਼ਮੀਰ ਰੱਖੀ ਭਾਵੇਂ ਗੈਰਾਂ ਨਾਲ ਬੋਲ ਪਿਆ। ਉਹ ਕੋਈ ਤੈਬਾ ਏ ਬਸ ਜਾਂਦੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਹਿਰ, ਕੋਈ ਤੈਬਾ ਏ ਬਸ ਜਾਂਦੀ, ਗਰੀਬਾਂ ਨੂੰ ਗੱਲ ਲਾ ਕੇ ਨਹੀਂ ਅਮੀਰਤ ਘਟ ਜਾਂਦੀ। ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਮਾਸ਼ਾਅੱਲਾ, ਸੁਭਾਨ ਅੱਲਾ ਜੀ। ਬੜਾ ਜ਼ਬਰਦਸਤ ਤੁਸੀਂ ਸ਼ਾਇਰੀ ਵੀ ਕਰਦੇ ਹੋ, ਇਹਦਾ ਮਤਲਬ ਇਹ ਬੜੀ ਜ਼ਬਰਦਸਤ ਕਰਦੇ ਹੋ। ਕਰਮ ਜਿਹੜੀ ਹੈ ਨਾ। ਤੇ ਚਾਚਾ ਜੀ ਤੁਹਾਨੂੰ ਅਦਾਕਾਰੀ ਦਾ ਵੀ ਆਫਰ ਹੋਈ ਸੀ? ਨਹੀਂ, ਮੈਂ ਚਾਹਤੇ ਅਦਾਕਾਰੀ ਕਰਨਾ, ਲੇਕਿਨ ਮੈਨੂੰ ਮਤਲਬ ਸੈਯਦ ਨੂਰ ਨੇ, ਜਾਂ ਇੱਕ ਇੰਗਲੈਂਡ ਦੀ ਪਾਰਟੀ ਸੀ ਜਿਹੜੀ ਫਿਲਮਾਂ ਬਣਾਉਂਦੀ ਹੈ, ਉਹ ਕਹਿਣਗੇ ਚਾਚਾ ਜੀ ਸਾਡੀ ਫਿਲਮ 'ਚ ਕੰਮ ਕਰੋ। ਤੇ ਬਹਰਹਾਲ ਬੜੇ ਹਾਲਾਤ ਕਿਸੇ ਵੇਲੇ ਮਾਲੀ ਟਾਈਟ ਵੀ ਹੁੰਦੇ ਨੇ। ਮੈਂ ਕਿਹਾ ਨਹੀਂ, ਮੈਨੂੰ ਕੌਮ ਦਾ ਹੀ ਚਾਚਾ ਰਹਿਣ ਦੇਵੋ, ਰੀਮਾ ਮੀਰਾ ਜਾਂ ਸੈਮਾ ਦਾ ਚਾਚਾ ਨਾ ਹੀ ਬਣਾਓ ਤੇ ਚੰਗਾ। ਤੇ ਮੈਂ ਨਹੀਂ ਕੀਤਾ। ਉਂਝ ਮੈਂ ਵਨ ਮੈਨ ਸ਼ੋਅ ਕੀਤੇ ਨੇ, ਅਮਾਨੁੱਲਾ ਨਾਲ, ਬੱਬੂ ਬਰਾਲ ਨਾਲ, ਨਸੀਮ ਵਿੱਕੀ ਨਾਲ। ਅੱਛਾ, ਨਰਗਸ ਥੀਏਟਰ ਤੇ? ਨਹੀਂ, ਜਿਹੜੇ ਬਾਹਰ ਜਿਹੜੇ ਨੇ ਨਾ, ਅੱਛਾ, ਬਾਹਰ ਦੇ ਮੁਲਕਾਂ ਬਾਹਰ ਮੁਲਕਾਂ ਜਿਹੜੇ ਜਾਂਦੇ ਨੇ ਨਾ, ਉੱਥੇ ਉਹ ਥੀਏਟਰ ਹੀ ਕਹਿ ਲਵੋ, ਜਿਹੜੇ ਹਾਲਾਂ ਦੀ ਸਟੇਜ ਤੇ, ਮਤਲਬ ਸਟੇਜ ਦੇ ਉੱਤੇ ਨਾ, ਉਹ ਉਹਨਾਂ ਦੇ ਜਿੰਨਾ ਚਿਰ ਉਹ ਐਕਟਰ ਜਿਹੜੇ ਨੇ, ਉਹ ਲੇਡੀਜ਼ ਨੇ ਮੇਕਅਪ ਕਰਨਾ ਹੁੰਦਾ, ਇਹਦੇ ਐਕਟਰ ਨੇ ਤਿਆਰ ਹੋਣਾ ਹੁੰਦਾ, ਉਹਨਾਂ ਚਿਰ ਅੱਧਾ ਘੰਟਾ ਮੈਨੂੰ ਦਿੰਦੇ ਹਨ। ਵਨ ਮੈਨ ਸ਼ੋਅ ਹੈ। ਅੱਛਾ ਅੱਛਾ, ਤੇ ਮੈਂ ਫਿਰ ਬੜਾ ਅੱਛਾ ਕਰਦਾ ਸਾਂ ਸਹੀ ਹੈ। ਆਪਣੇ, ਫਿਰ ਲੋਕ ਖੁਸ਼ ਹੋ ਕੇ ਪਾਉਂਡ ਵੀ ਦਿੰਦੇ ਸਨ। ਅੱਛਾ, ਸਹੀ ਹੈ। ਤੇ ਅੱਲਾ ਦੀ ਬਸ ਰਹਿਮਤ ਸੀ। ਤੇ ਉਹ ਫਿਰ ਜਦੋਂ ਆਖਰੀ ਵਕਤ ਆਉਂਦਾ ਸੀ ਤਾਂ ਪਿੱਛੋਂ ਕਹਿੰਦੇ ਹਨ ਕਿ ਚਾਚਾ ਜੀ ਹੁਣ, ਉਹ ਫਿਰ ਮੈਂ ਜਿਹੜੇ ਸ਼ਹਿਰ ਵੀ ਜਿਹੜਾ ਨਾ ਸ਼ੋਅ ਕਰਦਾ ਹੁੰਦਾ ਸੀ ਨਾ, ਤੇ ਉਹ ਫਿਰ ਮੈਂ ਕਹਿਣ ਲਓ ਜੀ ਮੈਨੂੰ ਹੁਣ ਆ ਗਿਆ, ਤੇ ਹੁਣ ਆਖਰੀ ਜਿਹੜਾ ਨਾ ਮੇਰਾ ਮਾਈਆ ਜਿਹੜਾ ਨਾ, ਉਹ ਫਿਰ ਮੈਂ ਉਸ ਸ਼ਹਿਰ ਦਾ ਨਾਂ ਲੈਣਾ ਹੁੰਦਾ ਸੀ। ਹਾਂਜੀ, ਕੰਨੀ ਕਾਂਟੇ ਪਾਏ ਹੋਏ ਨੇ, ਕੰਨੀ ਕਾਂਟੇ ਪਾਏ ਹੋਏ ਨੇ, ਮਾਨਚੈਸਟਰ ਆ ਚਾਚਾ ਮਿੱਠੇ ਚੌਲ ਪਕਾਏ ਹੋਏ ਨੇ। ਮਾਨਚੈਸਟਰ ਜਿਹੜਾ ਨਾ, ਉਹ ਪਾਕਿਸਤਾਨੀ ਦਾ ਹੈੱਡਕੁਆਟਰ, ਇੱਕ ਤਾਂ ਇੰਗਲੈਂਡ ਦੇ ਸੈਂਟਰ 'ਚ, ਉਧਰ ਸਕਾਟਲੈਂਡ ਤੇ ਇੱਧਰ ਕਾਰਡਿਫ ਤੇ ਲੰਡਨ। ਚਾਚਾ ਜੀ, ਇੰਜ਼ਮਾਮੁਲ ਹੱਕ ਦਾ ਵੀ ਕੋਈ ਵਾਕਿਆ ਬੜਾ ਮਸ਼ਹੂਰ ਹੋਇਆ ਸੀ ਤੁਹਾਡੇ ਵਾਲੇ ਨਾਲ? ਇੰਜ਼ਮਾਮੁਲ ਹੱਕ ਦਾ ਜਿਹੜਾ ਨਾ, ਜਦੋਂ ਇੰਜ਼ਮਾਮੁਲ ਹੱਕ 4 ਮੈਚ ਜਿੱਤ ਕੇ ਆਇਆ ਨਾ, 6 ਵਨਡੇ ਮੈਚ ਸਨ। ਇਹ 2005 ਦਾ ਵਾਕਿਆ। ਤੇ ਪਹਿਲੇ ਅਸੀਂ 2 ਹਾਰ ਗਏ। ਉਹਦੇ ਬਾਅਦ ਜਿਹੜਾ ਨਾ ਆਪਣੇ ਇੱਕ ਸ਼ਹਿਰ ਦੇ ਵਿੱਚ ਟਾਟਾ ਨਗਰ ਹੈ ਜੀ, ਜਿਹਨੂੰ ਜਮਸ਼ੇਦਪੁਰ ਵੀ ਪਹਿਲੇ ਕਹਿੰਦੇ ਸਨ, ਹੈ ਜੀ, ਉੱਥੇ ਪਾਕਿਸਤਾਨ ਨੇ ਪਹਿਲਾ ਮੈਚ ਜਿੱਤਿਆ
ਤੇ ਫਿਰ ਅਸੀਂ ਲਗਾਤਾਰ 4 ਮੈਚ ਜਿੱਤੇ ਅੱਛਾ ਜੀ। ਤੇ ਉਹ ਇੰਡੀਅਨ ਮੀਡੀਆ ਨੇ ਕਿਲੇ ਜ਼ਮਾਨ ਕੋਲੋਂ ਪੁੱਛਿਆ ਕਿ ਜਦੋਂ ਤੂੰ ਟੈਨਸ਼ਨ 'ਚ ਹੁੰਨਾ ਐਡਾ ਵੱਡਾ ਟੂਰ ਹੈ ਤੇ ਤੂੰ ਕੀ ਕਰਨਾ ਹੈ? ਉਹਨੇ ਕਿਹਾ ਮੈਂ ਟੈਨਸ਼ਨ 'ਚ ਹੋਵਾਂ ਤੇ ਮੈਂ ਵੇਖਣਾ ਕਿ ਚਾਚਾ ਗਰਾਊਂਡ 'ਚ ਮੌਜੂਦ ਹੈ। ਅੱਛਾ। ਮੇਰੀ ਚਾਚੇ ਨੂੰ ਵੇਖ ਕੇ ਮੇਰੀ ਟੈਨਸ਼ਨ ਦੂਰ ਹੁੰਦੀ ਤੇ ਇੱਜ਼ਤ ਇਤਰਾਮ ਤੇ ਕਰਦਾ ਹੈ। ਬਾਕੀ ਠੀਕ ਹੈ, ਕਿਉਂਕਿ ਇਹ ਜਿਹੜਾ ਮੇਰਾ ਕੰਮ ਹੈ ਤੇ ਚੇਅਰਮੈਨ ਨੇ ਕਰਨਾ ਹੁੰਦਾ ਹੈ ਬਿਲਕੁਲ ਸਹੀ। ਜਾਂ ਜਿਹੜਾ CEO ਹੈ ਜੀ ਜੀ ਹਾਂ ਉਹਨੇ ਕਰਨਾ ਹੁੰਦਾ ਹੈ। ਤੇ ਅੱਲਾ ਦੀ ਰਹਿਮਤ ਹੈ, ਇਸ ਤੋਂ ਵੱਧ ਕੀ ਇੱਜ਼ਤ ਹੈ ਬਿਲਕੁਲ ਸਹੀ। ਕਿ ਮੈਂ ਪ੍ਰੈਜ਼ੀਡੈਂਟ ਮੁਸ਼ਰਫ ਨੂੰ 2 ਲੈਟਰ ਲਿਖੇ ਨੇ, ਦੋਵਾਂ ਦਾ ਜਵਾਬ ਆਇਆ। ਪ੍ਰੈਜ਼ੀਡੈਂਟ ਮੁਸ਼ਰਫ ਨੇ ਜਿੱਥੇ ਗਰਾਊਂਡ 'ਚ ਵੇਖਿਆ ਨੇ ਆ ਕੇ ਸਲੂਟ ਕੀਤੀ ਹੈ ਤੇ ਗਵਰਨਰਾਂ ਨੂੰ ਜਾਂ ਵਜ਼ੀਰਾਂ ਨੂੰ ਦੱਸਿਆ ਇਹ ਚਾਚਾ ਕ੍ਰਿਕਟ ਹੈ ਜਿਹੜਾ ਮੁਲਕੋ ਕੌਮ ਦਾ ਨਾਂ ਰੋਸ਼ਨ ਕਰ ਰਿਹਾ ਤੇ ਠੀਕ ਹੈ। ਤੇ ਚਾਚਾ ਜੀ ਤੁਸੀਂ ਇੱਕ ਕੋਈ ਕਿਤਾਬ ਵੀ ਲਿਖੀ ਸੀ, ਕੋਈ ਉਹਦੇ ਬਾਰੇ 'ਚ ਵੀ ਬੜਾ ਸੁਣਨ 'ਚ ਆ ਰਿਹਾ ਸੀ। ਕਿਤਾਬ ਦੇ ਪਬਲਿਸ਼ਰ ਤੇ ਨਹੀਂ ਹੋਈ ਲੇਕਿਨ ਉਹਦਾ ਨਾਂ ਤਜਵੀਜ਼ ਹੋ ਗਿਆ ਹੈ। ਅੱਛਾ। ਜਿਹੜਾ ਪਰਚਮ ਕੀ ਜੀਤ, ਫਲੈਗ ਵਿਕਟਰੀ। ਅੱਛਾ। ਤੇ ਜਦੋਂ ਹੁਣ ਲੋਕੀ ਤੁਹਾਡੇ ਵਰਗੇ ਤੇ ਸਾਰੀ ਦੁਨੀਆ ਕਹਿੰਦੀ ਹੈ ਕਿ ਚਾਚਾ ਜੀ ਇੱਕ ਤੇ ਤੁਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਜ਼ਰੂਰ ਲਿਖਿਓ ਕਿ ਤੁਹਾਡੀ ਜ਼ਿੰਦਗੀ ਇੱਕ ਜੀਬੋ ਗਰੀਬ ਜਿਹੜੀ ਹੈ ਨਾ ਜੀ ਹਾਂ ਜੀ ਹਾਂ। ਜ਼ਿੰਦਗੀ ਤੁਸੀਂ ਗੁਜ਼ਾਰੀ ਹੈ ਹਾਲਾਤ ਦਾ ਮੁਕਾਬਲਾ ਕਰਕੇ ਜਾਂ ਕ੍ਰਿਕਟ ਦਾ ਸ਼ੌਕ ਜਾਂ ਵਤਨ ਨਾਲ ਮੁਹੱਬਤ ਅਨੋਖੀ ਕਰਕੇ ਤੇ ਕਿਤਾਬ ਲਿਖੋ ਤੇ ਉਹ ਅੱਲਾ ਨੇ ਕਰਮ ਕਰਨਾ। ਤੇ ਸਪਾਂਸਰ ਵੀ ਸਿਆਲਕੋਟ 'ਚ ਆਏ ਨੇ ਤੇ ਮੇਰੇ ਇੱਕ ਦੋਸਤ ਨੇ ਬੜੇ ਸੀਨੀਅਰ ਸਾਫੀ ਮਿਰਜ਼ਾ ਅਬਦੁਲ ਸ਼ਕੂਰ ਹੈ ਹਾਂਜੀ ਹਾਂਜੀ ਤੇ ਬੜੇ ਹੈ ਤੇ ਉਹਨਾਂ ਨੇ ਵੀ ਕਿਹਾ ਚਾਚਾ ਜੀ ਜਦੋਂ ਮਰਜ਼ੀ ਲਿਆਓ ਕਿਤਾਬ ਤੇ ਜਿਹੜੀ ਹੈ ਨਾ ਤੁਹਾਨੂੰ ਛਾਪ ਦੇਵਾਂਗੇ। ਤੇ ਦੇਖੋ ਅੱਲਾ ਦੀ ਤੇ ਇੱਕ ਜਿਹੜਾ ਨਾ ਹੈ ਵੀ ਰਸਤੇ ਲੋਕੀ ਬੰਦ ਕਰਦੇ ਨੇ, ਅੱਗੇ ਤੁਹਾਨੂੰ ਦੱਸਿਆ ਨਾ ਕਿ ਅੱਲਾ ਖੋਲੀ ਜਾਂਦਾ ਤੇ ਇੱਕ ਮੇਰਾ ਆਪਣਾ ਖਾਬ ਹੈ ਕਿ ਬਈ GT ਰੋਡ ਦੇ ਉੱਤੇ ਨਾ ਬਈ ਕਿਲੇ ਜੇਲਮ ਤੋਂ ਪਹਿਲੇ ਹਾਂਜੀ ਤੇ ਖਾਰੀਆਂ ਤੋਂ ਬਾਅਦ ਪਾਕਿਸਤਾਨ ਦੇ ਝੰਡੇ ਲਾਏ ਜਾਣ ਹਾਂਜੀ ਤੇ ਇਨਸ਼ਾਅੱਲਾ ਤੁਸੀਂ ਜਲਦੀ ਖੁਸ਼ਖਬਰੀ ਸੁਣੋਗੇ ਕਿ ਪਾਕਿਸਤਾਨ ਹੋਟਲ ਬਣਾਉਣਾ ਚਾਹ ਰਹੇ ਹੋ? ਰੈਸਟੋਰੈਂਟ ਵੀ ਬਣਾਉਣਾ ਚਾਹ ਰਹੇ ਹਾਂ। ਮੇਰੇ ਕੋਲ ਟੱਚ ਹੀ ਭਰੇ ਦੇ ਨੇ ਡਾਕੂਮੈਂਟਸ। ਅੱਛਾ ਅੱਛਾ। ਉੱਥੇ ਇੱਕ ਕ੍ਰਿਕਟ ਮਿਊਜ਼ੀਅਮ ਵੀ ਬਣਾਵਾਂਗੇ। ਅੱਛਾ। ਜਿਹੜਾ ਦੁਨੀਆ 'ਚ ਪਾਕਿਸਤਾਨ ਦਾ ਨਾਂ ਰੋਸ਼ਨ ਕਰੇ। ਵੈਰੀ ਗੁੱਡ। ਤੇ ਚਾਚਾ ਜੀ ਤੁਸੀਂ ਇੰਨੀ ਸ਼ੁਹਰਤ ਪਾਈ ਮਾਸ਼ਾਅੱਲਾ ਪੂਰੀ ਦੁਨੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ, ਤੇ ਕੋਈ ਸਿਆਸਤ 'ਚ ਆਉਣ ਦਾ ਖਿਆਲ ਨਹੀਂ ਆਇਆ ਕਿਸੇ ਵੇਲੇ? ਨਹੀਂ, ਜਿਹੜਾ ਨਾ 2 ਚੀਜ਼ਾਂ ਤੋਂ ਮੈਂ ਸ਼ੁਰੂ ਤੋਂ ਵਾਈਡ ਕੀਤਾ, ਇੱਕ ਸਿਆਸਤ 'ਚ ਆਉਣ 'ਚ ਤੇ ਇੱਕ ਹੈ ਫਿਲਮਾਂ ਜਿਹੜੀਆਂ ਨੇ ਨਾ ਇਹਦੇ 'ਚ ਮੈਂ ਜਿਹੜਾ ਨਾ ਕਿਹਾ ਹੈ ਕਿ ਜੋ ਮਰਜ਼ੀ ਹੋਏ ਉਂਝ ਮੈਂ ਵੋਟ ਜਿਹਨੂੰ ਮਰਜ਼ੀ ਦੇਵਾਂ ਤੇ ਦਈਦਾ ਜੀ ਜੀ ਜਿਹੜਾ ਅੱਛਾ ਕੈਂਡੀਡੇਟ ਲੇਕਿਨ ਖੁਦ ਨਹੀਂ ਹਿੱਸਾ ਲੈਣਾ। ਲੇਕਿਨ ਮੈਂ ਕਦੀ ਜਿਹੜਾ ਕਿਸੇ ਜਮਾਤ ਦਾ ਸਹੀ ਰੁਕਨ ਨਹੀਂ ਬਣਿਆ। ਬਿਲਕੁਲ ਸਹੀ। ਹਾਂਜੀ ਬਿਲਕੁਲ ਸਹੀ। ਨਾਜ਼ਰੀਨ ਵਕਤ ਹੋਇਆ ਇੱਕ ਮੁਖਤਸਰ ਜਿਹੇ ਵਕਫੇ ਦਾ ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਇਸ ਤੋਂ ਬਾਅਦ ਚਾਚਾ ਕ੍ਰਿਕਟ ਆਪਣੇ ਇੱਕ ਪੁਰਾਣੇ ਦੋਸਤ ਸ਼ਾਹਿਦ ਮਕਸੂਦ ਹੋਰਾਂ ਦੇ ਨਾਲ ਮਿਲਣ ਗਏ। ਉਹਨਾਂ ਦੇ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਸਾਡਾ ਇਸਤਕਬਾਲ ਕੀਤਾ। ਇਸ ਮੌਕੇ ਤੇ ਚਾਚਾ ਕ੍ਰਿਕਟ ਨੇ ਆਪਣੇ ਮਖਸੂਸ ਅੰਦਾਜ਼ ਵਿੱਚ ਪਾਕਿਸਤਾਨੀ ਝੰਡੇ ਵੀ ਲਹਿਰਾਏ। ਇਸ ਤੋਂ ਬਾਅਦ ਚਾਚਾ ਕ੍ਰਿਕਟ ਤੇ ਉਹਨਾਂ ਦੇ ਦੋਸਤ ਸ਼ਾਹਿਦ ਮਕਸੂਦ ਨਾਲ ਕੁਝ ਗੱਲਬਾਤ ਵੀ ਕੀਤੀ। ਸ਼ਾਹਿਦ ਸਾਹਿਬ, ਅਸੀਂ ਆਪਣੇ ਚੌਪਾਲ TV ਦੇ ਪ੍ਰੋਗਰਾਮ ਪ੍ਰਾਹੁਣੇ 'ਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ ਤੇ ਅੱਜ ਅਸੀਂ ਚਾਚਾ ਕ੍ਰਿਕਟ ਦੇ ਨਾਲ ਪ੍ਰੋਗਰਾਮ ਕਰ ਰਹੇ ਹਾਂ, ਆਪਣਾ ਪ੍ਰੋਗਰਾਮ ਪ੍ਰਾਹੁਣੇ, ਤੇ ਤੁਹਾਡਾ ਚਾਚਾ ਕ੍ਰਿਕਟ ਦੇ ਨਾਲ ਬਹੁਤ ਗਹਿਰਾ ਤਾਲੁਕ ਹੈ, ਤੁਹਾਡੀ ਦੋਸਤੀ ਵੀ ਹੈ ਇਹਨਾਂ ਦੇ ਨਾਲ, ਤੇ ਅਸੀਂ ਚਾਹਾਂਗੇ ਕਿ ਥੋੜ੍ਹਾ ਜਿਹਾ ਸਾਨੂੰ ਦੱਸੋ ਚਾਚਾ ਕ੍ਰਿਕਟ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਦੇ ਆਦਮੀ ਨੇ, ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਦੋਸਤ ਪਾਇਆ? ਚਾਚਾ ਜੀ ਦੇ ਨਾਲ ਜਿਹੜਾ ਤਾਲੁਕ ਹੈ ਨਾ ਜੀ, ਉਹ ਮੁਹੱਬਤਾਂ ਦਾ ਹੈ ਔਰ ਬੇਗਰਜ਼ ਹੈ। ਔਰ ਅਸੀਂ 2000 ਦੇ ਵਿੱਚ ਸਾਡੀ ਮੁਲਾਕਾਤ ਹੋਈ ਸ੍ਰੀਲੰਕਾ ਦੇ ਵਿੱਚ। ਉਦੋਂ ਇੱਕ 3 ਮੁਲਕਾਂ ਦੀਆਂ ਟੀਮਾਂ ਉੱਥੇ ਆਈਆਂ ਸਨ, ਖੇਡ ਰਹੀਆਂ ਸਨ। ਉੱਥੇ ਸਾਡੀ ਗਰਾਊਂਡ 'ਚ ਮੁਲਾਕਾਤ ਹੋਈ। ਉਹ ਮੁਲਾਕਾਤ ਸਾਡੀ ਐਸੀ ਹੋਈ ਕਿ ਅੱਜ ਤੱਕ ਕੰਟੀਨਿਊ ਹੈ। ਉਦੋਂ ਮੇਰੇ ਬੱਚੇ ਵੀ ਨਹੀਂ ਸਨ ਹੈਗੇ, ਇਹਨਾਂ ਦੇ ਵੀ ਬੱਚੇ ਨਹੀਂ ਸੀ ਹੈਗੇ, ਲੇਕਿਨ ਉਦੋਂ ਵੀ ਇਹ ਚਾਚਾ ਜੀ ਸਨ ਸਾਰਿਆਂ ਦੇ। ਮੈਂ ਦੇਖਿਆ ਉੱਥੇ ਕਿ ਅਸੀਂ ਜਦੋਂ ਕੋਲੰਬੋ ਦੇ ਵਿੱਚ ਜਾਂਦੇ ਸਾਂ, ਅਸੀਂ ਉੱਥੇ ਸਮੁੰਦਰ ਦੇ ਕਿਨਾਰੇ ਖੜੇ ਹੁੰਦੇ ਸਾਂ ਤੇ ਗੋਰੇ ਵੀ, ਕਾਲੇ ਵੀ, ਅੰਗਰੇਜ਼ ਸਾਰੇ ਇਹਨਾਂ ਨੂੰ ਚਾਚਾ ਕਹਿੰਦੇ ਸਨ। ਉਹ ਖੁਸ਼ ਹੁੰਦੇ ਸਨ
ਜਿੱਥੋਂ ਇਹ ਲੰਘਦੇ ਸਨ ਪਿੱਛੋਂ ਹੱਥਾਂ ਦੇ ਨਾਲ ਲੋਕ ਇਸ਼ਾਰੇ ਕਰਦੇ ਸਨ, ਜ਼ਾਹਿਰ ਹੈ ਉਹ ਪਛਾਣਦੇ ਸਨ ਇਹਨਾਂ ਨੂੰ। ਤੇ ਇਹਨਾਂ ਦੀ ਜਿਹੜੀ ਪਛਾਣ ਹੈ, ਇਹਨਾਂ ਦੀ ਪਛਾਣ ਜਿਹੜੀ ਹੈ, ਇਹਨਾਂ ਦੇ ਜਿਹੜੇ ਇਹਨਾਂ ਨੇ ਕੱਪੜੇ ਪਾਏ ਨੇ, ਜਿਹੜਾ ਝੰਡਾ ਇਹਨਾਂ ਨੇ ਆਪਣੇ ਗਲ 'ਚ ਪਾਇਆ ਹੈ, ਤੇ ਫਿਰ ਕੌਮ ਨੇ ਵੀ ਇਹਨਾਂ ਨੂੰ ਆਪਣੇ ਗਲ ਦੇ ਨਾਲ ਲਾਇਆ। ਤੁਹਾਡੇ ਨਜ਼ਦੀਕ ਤੁਹਾਨੂੰ ਇਹਨਾਂ ਦੀ ਕਿਹੜੀ ਚੀਜ਼ ਜ਼ਿਆਦਾ ਪਸੰਦ ਆਈ? ਇਹਨਾਂ ਦੀ ਜਿਹੜੀ ਜਨੂਨੀਅਤ ਹੈ, ਕਿਉਂਕਿ ਕ੍ਰਿਕਟ ਦੇ ਨਾਲ ਉਹ ਕਹਿੰਦੇ ਨੇ ਮੇਰਾ ਜਨੂਨ ਹੈ, ਤੇ ਤੁਹਾਨੂੰ ਇਹਨਾਂ ਦੀ ਜਨੂਨੀਅਤ ਪਸੰਦ ਆਈ ਜਾਂ ਤੁਹਾਨੂੰ ਇਹਨਾਂ ਦਾ ਲਿਬਾਸ ਪਸੰਦ ਆਇਆ ਜਾਂ ਤੁਹਾਨੂੰ ਇਹਨਾਂ ਦਾ ਜਿਹੜਾ ਅੰਦਾਜ਼ ਹੈ ਉੱਥੇ ਆਪਣੀ ਟੀਮ ਨੂੰ ਵੈਲਕਮ ਕਰਨ ਦਾ ਉਹ ਪਸੰਦ ਆਇਆ? ਦੇਖੋ ਜੀ, ਇਹ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨੇ ਇਹ ਸਾਰੀ ਕੌਮ ਦੇਖਦੀ ਹੈ, ਸਾਰੀ ਆਵਾਮ ਦੇਖਦੀ ਹੈ। ਇਹ ਬਹੁਤ ਅੱਛੇ ਇਨਸਾਨ ਵੀ ਨੇ। ਜਿਹੜੀ ਸਭ ਤੋਂ ਅੱਛੀ ਗੱਲ ਇਹਨਾਂ 'ਚ ਮੈਂ ਨੋਟ ਕੀਤੀ ਹੈ, ਇਹ ਇੰਨਾ ਮਸ਼ਹੂਰ ਹੋਣ ਤੋਂ ਬਾਵਜੂਦ ਇਹ ਖੁਦਦਾਰ ਸ਼ਖਸ ਹੈ। ਮੇਰਾ ਇੰਨਾ ਪੁਰਾਣਾ ਤਾਲੁਕ ਹੈ, 26 ਸਾਲਾ ਸਾਡੀ ਰਫਾਕਤ ਹੈ। ਮੈਂ ਨਹੀਂ ਵੇਖਿਆ ਕਿ ਇਹਨਾਂ ਨੇ ਕਦੀ ਇਹ ਜਿਹੜੀ ਆਪਣੀ ਮਸ਼ਹੂਰੀ ਹੈ ਇਨਕੈਸ਼ ਕਰਾਈ ਹੋਵੇ, ਬਲਕਿ ਇਹਨਾਂ ਨੂੰ ਉਲਟਾ ਨੁਕਸਾਨ ਹੋਇਆ। ਅਦਾਰਿਆਂ ਨੇ ਇਹਨਾਂ ਦੀ ਉਹ ਇੱਜ਼ਤ ਨਹੀਂ ਕੀਤੀ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਸੀ। ਇਹ ਵੀ ਸਾਡਾ ਵਰਸਾ ਨੇ। ਅੱਜ ਦੇ ਦੌਰ ਦੇ ਵਿੱਚ ਹਰ ਦੂਸਰਾ ਤੀਸਰਾ ਬੰਦਾ ਚਾਚਾ ਨਹੀਂ ਬਣ ਸਕਦਾ। ਚਾਚਾ ਉੱਪਰ, ਚਾਚਾ ਕ੍ਰਿਕਟ। ਤੇ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਸਾਡਾ ਅਸਾਸਾ ਹੈ, ਹਕੂਮਤਾਂ ਨੂੰ ਜਾਂ ਅਦਾਰਿਆਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਜਿਹੜੇ ਅਸਾਸੇ ਨੇ ਉਹਨਾਂ ਦੀ ਕਦਰ ਕਰਨ ਤੇ ਉਹਨਾਂ ਵਾਸਤੇ ਕੋਈ ਬਿਹਤਰ ਇਕਦਾਮਾਤ ਕਰਨ? ਬਿਲਕੁਲ ਕਰਨਾ ਚਾਹੀਦਾ ਹੈ। ਮੈਂ ਰਿਕੁਐਸਟ ਕਰਾਂਗਾ ਸਾਡੀ ਅੱਜ ਦੀ ਜਿਹੜੀ ਸੀਐਮ ਸਾਹਿਬਾ ਨੇ, ਮਰੀਮ ਨਵਾਜ਼ ਸਾਹਿਬਾ, ਜਿੱਥੇ ਉਹ ਇੰਨੇ ਅੱਛੇ ਕੰਮ ਕਰਦੀਆਂ ਪਈਆਂ ਨੇ, ਉੱਥੇ ਸਾਡੇ ਇਹਨਾਂ ਜਿਹੜੇ ਅਸਾਸੇ ਨੇ, ਚਾਚਾ ਜੀ ਵਗੈਰੇ ਹੋਰ ਵੀ ਅਸਾਸੇ ਨੇ ਸਾਡੇ, ਉਹਨਾਂ ਦਾ ਖਿਆਲ ਕਰਨ। ਕਿਉਂ? ਉਹਦੀ ਵਜ੍ਹਾ ਹੈ ਕਿ ਇਹ ਸਾਡੇ ਪੰਜਾਬ ਦੇ ਵੀ ਨੇ ਤੇ ਫਿਰ ਸਿਆਲਕੋਟ ਦੇ ਨੇ, ਤੇ ਫਿਰ ਸਿਆਲਕੋਟ ਦਾ ਫਿਰ ਲਾਮਾ ਇਕਬਾਲ ਵੀ ਹੈ। ਤੇ ਗੱਲ ਹੈ ਕਿ ਉੱਥੇ ਮੈਂ ਤਾਂ ਸਿਰਫ ਦੋ ਚੀਜ਼ਾਂ ਜਾਣਦਾ ਕਿ ਸਿਆਲਕੋਟ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਨੇ, ਇੱਕ ਅਲਾਮਾ ਇਕਬਾਲ ਤੇ ਇੱਕ ਚਾਚਾ ਕ੍ਰਿਕਟ। ਵਾਹ ਵਾਹ, ਉਹ ਗਾਣਾ ਵੀ ਬੜਾ ਮਸ਼ਹੂਰ ਹੈ ਨਾ, ਮੁੰਡਿਆ ਸਿਆਲਕੋਟੀਆ। ਜੀ ਹਾਂ, ਜਦੋਂ ਤੁਸੀਂ ਸਿਆਲਕੋਟ ਜਾਂਦੇ ਹੋ, ਯਕੀਨ ਜਾਣੋ ਉੱਥੇ ਰਿਸ਼ਤੇਦਾਰ ਵੀ ਨੇ, ਬਾਕੀ ਲੋਕ ਵੀ ਨੇ, ਤੇ ਚਾਚਾ ਜੀ ਦਾ ਖਿਆਲ ਆਉਂਦਾ ਹੈ ਕਿ ਸਾਡੇ ਚਾਚੇ ਦਾ ਸ਼ਹਿਰ। ਚਾਚੇ ਦਾ ਸ਼ਹਿਰ। ਤੇ ਤੁਹਾਡੇ ਬੜੀ ਜ਼ਾਤੀ ਦੋਸਤੀ ਵੀ ਹੈ ਇਹਨਾਂ ਦੇ ਨਾਲ। ਇੱਕ ਦੋਸਤ ਦੀ ਹੈਸੀਅਤ ਨਾਲ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਇਹਨਾਂ ਨੂੰ ਪਾਇਆ? ਬਹੁਤ ਅੱਛੇ ਇਨਸਾਨ, ਖੁਸ਼ ਇਖਲਾਕ ਤੇ ਹੈ ਹੀ ਨਹੀਂ। ਮੈਂ ਜਿਸ ਤਰ੍ਹਾਂ ਅਰਜ਼ ਕੀਤਾ ਹੈ ਕਿ ਜੀ ਇਹ ਅੱਛੇ ਇਨਸਾਨ। ਇਹ ਕੁਝ ਲੋਕ ਹੁੰਦੇ ਨੇ ਕਿ ਜਿਨ੍ਹਾਂ ਨਾਲ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ, ਲੇਕਿਨ ਇਹਨਾਂ ਨਾਲ ਮਿਲ ਕੇ ਸਾਨੂੰ ਫਖਰ ਵੀ ਹੈ ਕਿ ਸਾਡੀ ਇੰਨੀ ਪੁਰਾਣੀ ਦੋਸਤੀ ਹੈ। ਇਹਨਾਂ ਨੇ ਅੱਜ ਤੱਕ ਵੀ ਕੋਈ ਇੱਕ ਛੋਟੀ ਜਿਹੀ ਗੱਲ ਮੂੰਹੋਂ ਫਰਮਾਇਸ਼ ਕੀਤੀ ਹੋਵੇ ਕਿ ਜੀ ਮੇਰੀ ਇਹ ਚੀਜ਼ ਕਰ ਦਿਓ ਤੇ ਉਹ ਕਰ ਦਿਓ, ਇਹਨਾਂ ਨੇ ਬਿਲਕੁਲ ਕਦੀ ਵੀ ਨਹੀਂ। ਬਿਲਕੁਲ ਬੇਗਰਜ਼ ਆਦਮੀ। ਬਿਲਕੁਲ ਸਹੀ ਹੈ। ਮੇਰਾ ਖਿਆਲ ਹੈ ਕਿ ਬੇਗਰਜ਼ ਆਦਮੀ ਨੇ, ਇਸੇ ਵਾਸਤੇ ਇਹ ਅੱਜ ਵੀ ਸਫੈਦਪੋਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ। ਖੁਦਦਾਰ ਨੇ। ਔਰ ਇਹਨਾਂ ਨੇ ਮੈਨੂੰ, ਮੈਂ ਇਹਨਾਂ ਨੂੰ ਜਿੰਨਾ ਜਾਣਦਾ ਵਾਂ, ਇਹਨਾਂ ਨੇ ਆਪਣਾ ਘਰ ਵੀ ਵੇਚਿਆ। ਹਾਂਜੀ, ਇਹਨਾਂ ਨੇ ਬੜੀ ਕੁਰਬਾਨੀਆਂ ਦਿੱਤੀਆਂ ਆਪਣੇ ਜਨੂਨ ਦੀ ਖਾਤਰ, ਸ਼ੌਕ ਦੀ ਖਾਤਰ। ਅੱਲਾਹ ਤਾਲਾ ਵੇਖਦਾ ਪਿਆ, ਔਰ ਅੱਲਾਹ ਤਾਲਾ ਨੇ ਇਹਨਾਂ ਦੀ ਇੰਨੇ ਪੈਸੇ ਖਰਚ ਕੇ ਕੋਈ ਇੰਨਾ ਮਸ਼ਹੂਰ ਨਹੀਂ ਹੋ ਸਕਦਾ। ਬਿਲਕੁਲ ਸਹੀ। ਕੋਈ ਪੈਸੇ ਖਰਚ ਕੇ ਇੰਨਾ ਮਸ਼ਹੂਰ ਨਹੀਂ ਹੋ ਸਕਦਾ। ਇਹ ਬਗੈਰ ਪੈਸੇ ਤੋਂ, ਆਪਣੇ ਪੈਸੇ ਦੇ ਉੱਤੇ ਇੰਨਾ ਮਸ਼ਹੂਰ ਹੈ। ਔਰ ਕਿੰਨੀ ਖਲਕਤ ਹੁੰਦੀ ਹੈ ਸਟੇਡੀਅਮ ਦੇ ਵਿੱਚ। ਚਾਚਾ ਵਿੱਚ ਇੱਕ ਹੀ ਹੁੰਦਾ ਉਹਦੇ 'ਚ। ਬਿਲਕੁਲ ਸਹੀ। ਟੀਮ ਦੇ ਵੀ 11 ਖਿਡਾਰੀ ਹੁੰਦੇ ਨੇ, ਲੇਕਿਨ ਚਾਚਾ ਸਾਡਾ ਇੱਕ ਹੀ ਹੁੰਦਾ। ਬਿਲਕੁਲ ਸਹੀ। ਔਰ ਮੈਂ ਦੇਖਿਆ ਕਰਾਊਡ ਪੁਲਰ ਨੇ, ਇਹ ਜਦੋਂ ਜਾਂਦੇ ਨੇ ਸਟੇਡੀਅਮ ਦੇ ਵਿੱਚ, ਇੱਕ ਵਾਰੀ ਤਾਂ ਸ਼ੋਰ ਉੱਠਦਾ ਹੈ ਕਿ ਕੋਈ ਆਇਆ ਹੈ। ਉੱਥੇ ਕੋਈ ਪ੍ਰੈਜ਼ੀਡੈਂਟ ਚਲਾ ਜਾਵੇ, ਪੀਐਮ ਚਲਾ ਜਾਵੇ, ਖਾਮੋਸ਼ੀ ਨਾਲ ਜਾਂਦਾ। ਲੇਕਿਨ ਜਦੋਂ ਚਾਚੇ ਹੋਰੀ ਜਾਂਦੇ ਨੇ, ਔਰ ਮੈਂ ਵੇਖਿਆ ਲੋਕੀ ਵੀਆਈਪੀ ਪਾਸ ਛੱਡ ਕੇ ਕੋਸ਼ਿਸ਼ ਕਰਦੇ ਨੇ ਉਸ ਪਾਸੇ ਜਾਈਏ ਜਿੱਥੇ ਚਾਚਾ ਜੀ ਨੇ, ਕਿਉਂਕਿ ਕੈਮਰਾ ਵੀ ਉੱਥੇ ਹੀ ਵੱਜਦਾ ਹੈ। ਬਿਲਕੁਲ ਸਹੀ ਹੈ। ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਸਾਹਿਬ, ਤੁਹਾਡੀਆਂ ਬੜੀਆਂ ਖੂਬਸੂਰਤ ਗੱਲਾਂ ਸੁਣਨ ਦਾ ਮੌਕਾ ਮਿਲਿਆ। ਸਾਡੇ ਵੇਖਣ ਵਾਲਿਆਂ ਨੂੰ ਵੀ ਤੁਹਾਡੀਆਂ ਖੂਬਸੂਰਤ ਗੱਲਾਂ ਸੁਣਨ ਦਾ ਮੌਕਾ ਮਿਲਿਆ। ਤੁਹਾਡਾ ਬੇਹੱਦ ਸ਼ੁਕਰੀਆ ਜੀ। ਅੱਛਾ ਚਾਚਾ ਜੀ, ਤੁਹਾਡੇ ਨਾਲ ਕ੍ਰਿਕਟ ਦੇ ਹਵਾਲੇ ਨਾਲ ਵੀ ਬੜੀ ਗੱਪਸ਼ਪ ਹੋਈ। ਇਹ ਕ੍ਰਿਕਟ 'ਚ ਜਿਹੜੀ ਸਿਆਸਤ ਆ ਗਈ ਹੈ, ਇਹਦਾ ਕੀ ਇਲਾਜ ਹੈ? ਪਹਿਲੇ ਜਦੋਂ ਮੈਂ ਕਿਹਾ ਨਾ ਕਿ ਜਦੋਂ ਸਿਆਸਤ ਨਹੀਂ ਸੀ ਤੇ ਬੜਾ ਪਾਕਿਸਤਾਨ ਦੀ ਟੀਮ ਜਿਹੜੀ ਹੈ ਨਾ, ਨੰਬਰ 1 ਟੀਮ ਜਿਹੜੀ ਹੈ, ਵਨਡੇ ਦੀ ਵੀ ਇੱਕ ਟਾਈਮ ਰਹੀ ਔਰ ਟੈਸਟ ਦੀ ਵੀ ਵਨਡੇ ਰਹੀ। ਤੇ ਸਿਆਸਤ ਜਿੱਥੇ ਘਰ ਦੇ ਵਿੱਚ ਵੀ ਸਿਆਸਤ ਆ ਜਾਏ, ਮੈਂ ਆਪਣੇ ਜਿਹੜੇ ਨਾ ਅਹਿਲੇ ਖਾਨਾ ਨੂੰ ਮਤਲਬ ਕਿ ਕਹਿਣਾ ਹੁੰਨਾ ਕਿ ਬਈ ਅੱਜ ਤੱਕ ਮੈਂ ਬੜਾ ਖੁਸ਼ ਨਸੀਬ ਹਾਂ ਕਿ ਮੇਰੀ ਫੈਮਿਲੀ ਅਜੇ ਤੱਕ ਇਕੱਠੀ ਹੈ। ਜੇ ਸਿਆਸਤਦਾਨ ਨੇ ਤੇ ਉਹ ਵੀ
ਮੁਲਕੋ ਕੌਮ ਦੇ ਬਾਰੇ 'ਚ ਅੱਛੀ ਸਿਆਸਤ ਕਰਨ। ਤੇ ਜੇ ਕ੍ਰਿਕਟਰ ਨੇ ਤੇ ਉਹ ਵੀ ਜੋ ਹੈ ਨਾ ਪਾਕਿਸਤਾਨ ਵਾਸਤੇ ਉਹਨਾਂ ਨੂੰ ਇੰਨਾ ਪਾਕਿਸਤਾਨ ਜਿਹੜਾ ਨਾ ਕੁਝ ਦਿੰਦਾ ਹੈ ਹਾਂਜੀ, ਜਿਹੜਾ ਨਾ ਬਈ ਉਹ ਵੀ ਪਾਕਿਸਤਾਨ ਵਾਸਤੇ ਅੱਛੀ ਕ੍ਰਿਕਟ ਖੇਲਣ। ਅੱਛਾ, ਤੇ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਕ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਗਿਆ ਹੈ, ਇਹਦੀ ਵਜ੍ਹਾ ਨਾਲ ਵੀ ਥੋੜੇ ਜਿਹੇ ਮਾਮਲਾਤ ਇਹਨਾਂ ਦੀ ਕਾਰਕਰਦਗੀ ਤੇ ਅਸਰ ਪਿਆ ਹੈ? ਜੀ ਗੱਲ ਚਾਚਾ ਤੇ ਫਿਰ ਖਰੀਆਂ ਗੱਲਾਂ ਕਰਦਾ। ਸਾਡੇ ਇੱਕ ਬੜੇ ਮਸ਼ਹੂਰ ਅਬਦਰ ਰਕੀਬ ਸਾਹਿਬ ਹੋਏ ਨੇ, HBL ਦੇ ਸਪੋਰਟਸ ਆਫੀਸਰ ਵੀ ਸਨ, ਔਰ ਉਹ ਇੱਕ ਟਾਈਮ ਆਸਟ੍ਰੇਲੀਆ ਦੇ ਵਿੱਚ ਪਾਕਿਸਤਾਨੀ ਟੀਮ ਦੇ ਮੈਨੇਜਰ ਵੀ ਬਣ ਕੇ ਗਏ। ਤੇ ਮੇਰੀ ਉਹਨਾਂ ਨਾਲ ਕਰਾਚੀ ਮੁਲਾਕਾਤ ਹੋ ਰਹੀ ਸੀ। ਕਹਿਣ ਲੱਗੇ ਚਾਚਾ ਜੀ ਕ੍ਰਿਕਟ ਕਦੋਂ ਠੀਕ ਹੋਏਗੀ? ਮੈਂ ਕਿਹਾ ਮੁਲਕ ਮਾਰਿਆ ਖੇਡਣ ਦੇ, ਤੇ ਜਦੋਂ ਡਰੈਸਿੰਗ ਰੂਮ ਦੇ ਵਿੱਚ ਕੈਲਕੂਲੇਟਰ ਜਾਣੇ ਬੰਦ ਹੋ ਜਾਂਦੇ ਹੈ ਜੀ, ਕਿ ਸਾਡੇ ਕੀ ਸਪਾਂਸਰ ਨੇ ਤੇ ਕੀ ਪ੍ਰਾਪਰਟੀਆਂ ਨੇ। ਜਿਹੜਾ ਹੁਣ ਸਾਡੀ ਟੀਮ ਜਿਸ ਤਰ੍ਹਾਂ ਖੇਡੀ ਹੈ, ਸਿਆਸਤ ਕਹਿ ਲਓ, ਮੈਨੂੰ ਨਹੀਂ ਪਤਾ ਕੀ ਹੈ, ਕਿ ਬਈ ਇਹ 9 ਮੈਚ ਲਗਾਤਾਰ ਹਾਰ ਚੁੱਕੀ ਹੈ, ਔਰ ਨਵਾਂ ਮੈਚਾਂ ਦੇ ਵਿੱਚੋਂ 6 ਜਾਂ 7 ਮੈਚ ਮੈਂ ਅਮਰੀਕਾ ਸਣੇ ਗਰਾਊਂਡ 'ਚ ਦੇਖੇ ਦੇ ਨੇ। ਲੇਕਿਨ ਸਾਡੇ 3 ਮਹੀਨੇ ਪਹਿਲੇ ਅਸੀਂ 3 ਮੈਚ ਜਾਂ 4 ਮਹੀਨੇ ਪਹਿਲੇ ਹਰੇ ਹਾਂ ਉੱਥੇ ਦੁਬਈ 'ਚ ਲਗਾਤਾਰ 3 ਜੁਮੇ। ਤੇ ਹੁਣ ਸਾਡੀਆਂ ਦੁਆਵਾਂ ਹੀ ਨੇ ਕਿ ਵੀ ਇਹ 9 ਮੈਚ ਹਰੇ ਨੇ। ਤੇ ਮਾਰਾ ਜਿਹੜਾ ਅਸੀਂ ਮੈਚ ਵਰਲਡ ਕੱਪ ਦਾ ਜਿੱਤਿਆ, ਉਂਝ ਟੋਟਲ ਮੈਚ ਅਜੇ ਵੀ ਅਸੀਂ ਇੰਡੀਆ ਕੋਲੋਂ ਜ਼ਿਆਦਾ ਜਿੱਤੇ ਦੇ ਹਾਂ, ਟੈਸਟ ਵੀ ਔਰ ਵਨਡੇ ਵੀ। ਲੇਕਿਨ ਇੱਕ ਇਹਨਾਂ ਦਾ ਆਪਣਾ ਮਿਆਰ ਹੈ ਵਰਲਡ ਕੱਪ ਦਾ, ਚੈਂਪੀਅਨ ਟਰਾਫੀ ਦਾ, ਏਸ਼ੀਅਨ ਦਾ। ਉੱਥੇ ਜਿਹੜਾ ਨੇ ਇੰਡੀਆ ਨੇ ਸਾਡੇ ਕੋਲੋਂ ਜ਼ਿਆਦਾ ਮੈਚ ਜਿੱਤੇ ਦੇ ਨੇ, ਖਾਸ ਤੌਰ ਵਰਲਡ ਕੱਪ ਅਸੀਂ ਇੱਕੋ ਹੀ ਮੈਚ ਜਿੱਤਿਆ ਚੰਦ ਸਾਲ ਪਹਿਲੇ 10 ਵਿਕਟਾਂ ਤੇ, ਜਦੋਂ ਬਾਬਰ ਆਜ਼ਮ ਕੈਪਟਨ ਸੀ ਹੈ ਜੀ, ਤੇ ਉਹ ਅਸੀਂ 10 ਵਿਕਟਾਂ ਤੇ ਜਿੱਤਿਆ। ਔਰ ਅੱਲਾ ਨੇ ਉਹਨੂੰ ਵੀ ਬੜੀ ਇੱਜ਼ਤ ਦਿੱਤੀ ਹੈ ਜੀ। ਜਬ ਤੱਕ ਸੂਰਜ ਚਾਂਦ ਰਹੇਗਾ, ਪਿਆਰਾ ਪਾਕਿਸਤਾਨ ਰਹੇਗਾ, ਕੌਮੀ ਪਰਚਮ ਮਾਨ ਰਹੇਗਾ। ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਚਾਚਾ ਜੀ, ਤੁਹਾਡੀਆਂ ਬੜੀਆਂ ਖੂਬਸੂਰਤ ਗੱਲਾਂ ਅੱਜ ਅਸੀਂ ਸੁਣੀਆਂ, ਸਾਡੇ ਵੇਖਣ ਵਾਲਿਆਂ ਨੇ ਵੀ ਸੁਣੀਆਂ। ਤੇ ਇਸ ਦੁਆ ਤੇ ਉਮੀਦ ਦੇ ਨਾਲ ਕਿ ਤੁਹਾਨੂੰ ਅੱਲਾ ਮੀਆਂ ਇਸੇ ਤਰ੍ਹਾਂ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਈ ਰੱਖੇ, ਤੇ ਜਿਹੜੇ ਤੁਹਾਡੇ ਜਜ਼ਬੇ ਨੇ, ਜਿਹੜਾ ਤੁਹਾਡਾ ਜਨੂਨ ਹੈ, ਉਹਨੂੰ ਬਰਕਰਾਰ ਰੱਖੇ, ਔਰ ਤੁਸੀਂ ਇਸੇ ਤਰ੍ਹਾਂ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨ ਵਾਸਤੇ ਮੈਦਾਨਾਂ 'ਚ ਜਾਂਦੇ ਰਹੋ ਔਰ ਲੋਕਾਂ ਦੇ ਅੰਦਰ ਜਜ਼ਬਾਤ ਪੈਦਾ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬੜੀ ਮਿਹਰਬਾਨੀ ਅਜਮਲ ਸਾਹਿਬ, ਬੜੀ ਮਿਹਰਬਾਨੀ।